ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰੂਰਲੈਂਡ, ਪਰਮਜੀਤ ਕੌਰ ਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਆ ਸੈਂਟਾਨੇਲਾ ਦੀ। ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ, ਟੈਂਟੀਲੋਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 15 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਦੱਸਦੇ ਚੱਲੀਏ ਕਿ ਪੰਜਾਬੀ ਰੇਡੀਓ USA ਦੀ ਟੀਮ ਕੱਲ੍ਹ ਦੇ ਜਿਹੜੇ ਗੁਰਮਤ ਸਮਾਗਮ ਸੀ, ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਮੁੱਖ ਰੱਖਦਿਆਂ ਉਹਨਾਂ ਨੂੰ ਸਮਰਪਿਤ ਸਿਲਮਾ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਇਹਦੇ ਨਾਲ ਨਾਲ ਸਟਾਕਟਨ ਗੁਰਦੁਆਰਾ ਸਾਹਿਬ ਦੇ ਵਿੱਚ ਉਹਦੀ ਪੰਜਾਬੀ ਰੇਡੀਓ USA ਨੇ ਪੂਰੀ ਕਵਰੇਜ ਕੀਤੀ ਹੈ। ਦੋਵਾਂ ਥਾਵਾਂ ਤੇ ਪੰਜਾਬੀ ਰੇਡੀਓ USA ਦੀਆਂ ਟੀਮਾਂ ਪਹੁੰਚੀਆਂ ਹੋਈਆਂ ਸਨ। ਤੁਸੀਂ ਜੇ ਉੱਥੇ ਨਹੀਂ ਪਹੁੰਚ ਸਕੇ ਜਾਂ ਕਿਸੇ ਕਾਰਨ ਕਰਕੇ ਉਹ ਕਵਰੇਜ ਨੂੰ ਨਹੀਂ ਦੇਖ ਸਕੇ ਤਾਂ ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਤੇ ਜਾ ਕੇ ਤੁਸੀਂ ਉਹਨੂੰ ਦੇਖ ਸਕਦੇ ਹੋ, YouTube ਚੈਨਲ ਤੇ ਵੀ ਦੇਖ ਸਕਦੇ ਹੋ। ਮੈਨੂੰ ਜੀ ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਆਪਾਂ ਪੰਜਾਬ ਦੀ ਸਿਆਸਤ ਤੋਂ। ਹਰਸਿਮਰਤ ਬਾਦਲ ਕਹਿੰਦੇ ਚੋਣ ਲੜੇਗੀ ਤਾਂ ਬਸ ਬਠਿੰਡੇ ਤੋਂ ਹੀ। ਜੀ ਬਿਲਕੁਲ ਐਲਾਨ ਕਰ ਦਿੱਤਾ, ਕਿਉਂਕਿ ਦੇਖੋ ਚਰਚਾਵਾਂ ਬੜੀਆਂ ਚੱਲ ਰਹੀਆਂ ਸਨ ਜੀ। ਅਕਾਲੀਆਂ ਨੇ ਵਿਸਾਖੀ ਵਾਲੇ ਦਿਨ ਜਦੋਂ ਆਪਣੀ ਸੂਚੀ ਐਲਾਨੀ, ਸੂਚੀ ਦੇ ਵਿੱਚ ਹਰਸਿਮਰਤ ਕੌਰ ਬਾਦਲ ਦਾ ਨਾਮ ਨਹੀਂ ਸੀ। ਜਦ ਕਿ ਜੇ ਤੁਸੀਂ ਪਿਛਲੇ ਦੋਵੇਂ ਇਲੈਕਸ਼ਨ ਵੇਖੋ ਤਾਂ ਇਹਨਾਂ ਦੀ ਸੂਚੀ ਜਿਹੜੀ ਸੀ ਉਹ ਰਾਊ ਹੀ ਆਈ। ਇੱਕ ਵਾਰੀ ਤਾਂ ਮੈਨੂੰ ਯਾਦ ਆ ਕਿ ਬਾਦਲ ਸਾਹਿਬ ਨੇ ਫਰਵਰੀ ਦੇ ਵਿੱਚ, ਜਿਹੜਾ 14 ਦਾ ਇਲੈਕਸ਼ਨ ਸੀਗਾ ਨਾ, ਫਰਵਰੀ ਦੇ ਵਿੱਚ ਹੀ ਕਹਿ ਦਿੱਤਾ ਸੀਗਾ ਕਿ ਹਰਸਿਮਰਤ ਕੌਰ ਬਾਦਲ ਹੀ ਬਠਿੰਡੇ ਤੋਂ ਲੜਨਗੇ। ਤਾਂ ਐਤਕੀ ਮਤਲਬ ਕਿ ਜਿਸ ਤਰ੍ਹਾਂ ਦੀ ਇਹਨਾਂ ਨੇ ਰਣਨੀਤੀ ਅਪਣਾਈ, ਉਸ ਤੋਂ ਬਾਅਦ ਕਿਆਫਿਆਂ ਦਾ, ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਕਿ ਬਈ ਹੋ ਸਕਦਾ ਹੈ ਕਿ ਕੁਝ ਸਮੀਕਰਨ ਵੇਖੇ ਜਾਣ, ਕੁਝ ਹਾਲਾਤ ਪਰਖੇ ਜਾਣ ਤੇ ਉਸ ਤੋਂ ਬਾਅਦ ਇਹ ਆਪਣਾ ਹਲਕਾ ਹੀ ਚੇਂਜ ਕਰਨਾ। ਇਹ ਚਰਚਾਵਾਂ ਚੱਲ ਰਹੀਆਂ ਸੀ ਕਿ ਫਿਰੋਜ਼ਪੁਰ ਜਾ ਸਕਦੇ ਨੇ ਜਾਂ ਖਡੂਰ ਸਾਹਿਬ ਜਾ ਸਕਦੇ ਨੇ। ਤਾਂ ਇਹਨਾਂ ਚਰਚਾਵਾਂ ਦੇ ਦਰਮਿਆਨ ਜਦੋਂ ਬੀਬਾ ਬਾਦਲ ਇੱਧਰ ਬਠਿੰਡੇ ਵਾਲੀ ਸਾਈਡ ਗਏ ਨੇ ਅੱਜ, ਤਾਂ ਉੱਥੇ ਉਹਨਾਂ ਨੇ ਸਾਫ਼ ਕਰ ਦਿੱਤਾ, ਸਪਸ਼ਟ ਕਰ ਦਿੱਤਾ ਕਿ ਬਾਈ ਇਲੈਕਸ਼ਨ ਜੇ ਹਰਸਿਮਰਤ ਕੌਰ ਲੜੇਗੀ ਤਾਂ ਬਠਿੰਡੇ ਤੋਂ ਹੀ ਲੜੇਗੀ। ਐਵੇਂ ਫਾਲਤੂ ਦੀਆਂ ਗੱਲਾਂ, ਫਾਲਤੂ ਦੀਆਂ ਚਰਚਾਵਾਂ ਦਾ ਕੋਈ ਤੁੱਕ ਨਹੀਂ ਜੀ। ਤੇ ਬਠਿੰਡਾ ਛੱਡ ਕੇ ਉਹ ਕਿਤੇ ਨਹੀਂ। ਜਿਸ ਤੋਂ ਬਾਅਦ ਸਪਸ਼ਟ ਹੋ ਗਿਆ ਕਿ ਬਠਿੰਡਾ ਸੀਟ ਉਹ ਨਹੀਂ ਛੱਡ ਰਹੇ। ਹੁਣ ਚਰਚਾਵਾਂ ਇਹ ਵੀ ਸੀਗੀਆਂ ਕਿ ਬਈ ਹੋ ਸਕਦਾ ਹੈ ਕਿ ਮਤਲਬ ਜਿੱਦਾਂ ਹਾਲਾਤ ਬਣ ਰਹੇ ਨੇ ਕਿ ਹੋ ਸਕਦਾ ਹੈ ਕਿ ਮਲੂਕਾ ਖੁਦ ਵੀ ਭਾਜਪਾ ਜੁਆਇਨ ਕਰ ਜਾਏ। ਓ ਜੀ ਜੀ, ਅੱਛਾ। ਪਰ ਇਹਨਾਂ ਨੇ ਨਾਲ ਇਹ ਵੀ ਸਾਫ਼ ਕੀਤਾ ਕਿ ਨਹੀਂ, ਮਲੂਕਾ ਸਾਹਿਬ ਤਾਂ ਸਾਡੇ ਨਾਲ ਨੇ। ਮਤਲਬ ਇਹਨਾਂ ਨੇ ਸਪਸ਼ਟ ਕੀਤਾ। ਹੁਣ ਜੇ ਆਪਾਂ ਬਠਿੰਡੇ ਦੀ ਗੱਲ ਕਰੀਏ, ਵੇਖੋ ਠੀਕ ਆ, ਇਹਨਾਂ ਨੇ ਸਾਫ਼ ਕਰ ਦਿੱਤਾ, ਸਪਸ਼ਟ ਕਰ ਦਿੱਤਾ ਕਿ ਬਈ ਅਸੀਂ ਇਲੈਕਸ਼ਨ ਲੜਾਂਗੇ। ਪਰ ਇਹਨਾਂ ਦੇ ਵਾਸਤੇ ਸਥਿਤੀ ਜਿਹੜੀ ਹੈ ਨਾ ਉਹ ਡੂ ਔਰ ਡਾਈ ਵਾਲੀ ਆ। ਕਿਉਂਕਿ ਜੇ ਬਾਦਲ ਫੈਮਿਲੀ ਇੱਥੋਂ ਹਾਰ ਜਾਂਦੀ ਆ ਆਪਦੀ ਸੀਟ ਤਾਂ ਤੁਹਾਨੂੰ ਪਤਾ ਫਿਰ ਬਹੁਤ ਮੁਸ਼ਕਲ ਹੋ ਜਾਵੇਗਾ ਸੁਖਬੀਰ ਸਿੰਘ ਬਾਦਲ ਵਾਸਤੇ ਆਪਣੇ ਪ੍ਰਧਾਨ ਦੇ ਜਿਹੜੇ ਅਹੁਦੇ ਆ ਉਹਨਾਂ ਨੂੰ ਬਰਕਰਾਰ ਜਾਂ ਜੋ ਵੀ ਉਹਨਾਂ ਦੀ ਕੋਈ ਪਾਵਰ ਪ੍ਰਧਾਨਗੀ ਬਰਕਰਾਰ ਰੱਖਣੀ ਬਹੁਤ ਔਖੀ ਹੋਏਗੀ, ਬਹੁਤ ਚੈਲੰਜ ਉੱਠ ਖੜਨਗੇ। ਤੇ ਦੂਸਰਾ ਇਹ ਆ ਕਿ ਫਿਰ ਜੇ ਮੰਨ ਲਓ ਆਪਾਂ ਟੱਕਰ ਦੀ ਗੱਲ ਕਰੀਏ ਤਾਂ ਹਾਲ ਦੀ ਘੜੀ ਤਾਂ ਸਿੱਧੇ ਰੂਪ ਦੇ ਵਿੱਚ ਫਿਰ ਖੁੱਡੀਆਂ ਨੇ, ਤਾਂ ਖੁੱਡੀਆਂ ਸਥਾਪਿਤ ਹੋ ਜਾਣਗੇ
एक बहुत बड़े लीडर के तौर पर। सो इस वास्ते बादल परिवार जोर पे लाएगा। लखा सिधाना इधरों आ गया, अकाली दल अमृतसर के सहयोग के नाल उन भी लड़ना है इलेक्शन। जीत महेंद्र सिद्धू इन्होंने दिता कांग्रेस वालियां ने, ये एक काफी कह लो कि जिदा सारियां नूं हैरान करने वाला जी, सारियां नूं हैरान कर गया जीत महेंद्र सिद्धू, क्योंकि जीत महेंद्र सिद्धू बेसिकली कांग्रेसी सी, फिर बाद दे विच चला गया अकालियां चो फिर वापस आ गया, पर आउंदियां नूं इसी तरह का एक कह लो कि पैकेज मिल जाएगा किसी ने सोचा नहीं सी। हुण यानी राजा वड़िंग इलेक्शन क्यों नहीं लड़ रहा, उहदे ते बहुत चर्चावां ने जी, चर्चावां तां बदल करनी, पर जे आपां हुण तक देख लईए तां इस वेले मौजूदा समय दे विच बठिंडे तो दो जिहड़े वड्डे, जे फिर आपां देखीए तां प्लेयर जिहड़े आपस दे विच टकराउणगे वो बादल फैमिली ते खुडिया फैमिली दोबारा फिर ते इस ते नाल ही एक चीज जिहड़ी आ वो भी सानू थोड़ी जी वेखनी पवेगी कि बलकौर सिद्धू की इलेक्शन लड़न का मन बनाते हैं कि नहीं। ये भी इंटरेस्टिंग है जी, कहानी ये भी इंटरेस्टिंग है, क्योंकि जिन्ना को पता लगा कि हुण पंजाब का कोई नेता गल करन दी थां ते बई हाई कमान ही उन्हां दे नाल गलबात दे विच है, उहनूं की फैसला लैंदे ने ये भी वेखण वाली गल होई। सो खैर बठिंडे दे विच बीबा बादल ने साफ कर दिता कि मैं इलेक्शन लड़ांगी, इत्थे ही रवांगी, जिहड़ियां चर्चावां चलदियां उन्हां ते एक वारी विराम लग जी जी। उधरों आप सरकार पंजाब सरकार दे मंत्री लालजीत भुल्लर ते परचे दी मंग हो रही है जी। देखो लालजीत भुल्लर ने काम जिहड़ा है ना वो ठीक नहीं कीता। लालजीत भुल्लर दे जिहड़े भाषण दे कुछ अल्फाज या कुछ बोल या कह लीए कि बहुत ही घटिया दर्जे दे, हुण इहदे मतलब कि जिहड़े साड़े जा रहे ने पुतले, छतरां दा हार पाया जा रहा है, बहुत मतलब कि इहदा जलूस निकल रहा ते जलूस कढवाउण च ना किते बंदे दी जुबान जिहड़ी है ना वो बड़ा वधिया रोल अदा कर दिंदी है। वो आंदे हुंदे है ना कि जुबान दा दिता जख्म छेती ठीक नहीं हुंदा, जुबान ते होया जख्म झट भर जांदा। गल है जिहड़ा जुबान ने जख्म दिता हुंदा ना ठीक हुंदिया बहुत समा लग जाता, कई बार वो ठीक हुंदा ही। हुण देखो गल ये आ कि बई जे आपां सारी सिचुएशन नूं देखीए तां ये जो हरमिंदर गिल दे खिलाफ बोले आ कि ਉਹਦਾ ਖਮਿਆਜ਼ਾ ਭੁਗਤਣਾ ਪੈ ਰਿਹਾ, ਔਰ ਇਹ ਪਾਰਟੀ ਨੂੰ ਵੀ ਭੁਗਤਣਾ ਪਵੇਗਾ, ਤੁਸੀਂ ਦੇਖਦੇ ਜਾਣਾ। ਹਾਲਾਂਕਿ ਲਾਲਜੀਤ ਭੁੱਲਰ ਨੇ ਮਾਫੀ ਮੰਗ ਲਈ ਆ, ਪਰ ਭਾਰਤੀ ਜਨਤਾ ਪਾਰਟੀ ਵਾਲੇ ਆਖਿਆ ਇਹਦੇ ਤੇ ਮੁਕੱਦਮਾ ਹੋਣਾ ਚਾਹੀਦਾ। ਅਕਾਲੀਆਂ ਨੇ ਚੋਣ ਕਮਿਸ਼ਨ ਦੇ ਕੋਲ ਇਹਦੀ ਸ਼ਿਕਾਇਤ ਕਰ ਦਿੱਤੀ ਆ। ਮਾਫੀ ਮੰਗਦਾ ਵੀ ਇੱਕ ਦੋ ਗੰਦੀਆਂ ਗੱਲਾਂ ਕਰ ਗਿਆ ਵੇ ਹਿਸਾਬ ਲਾ ਲਓ। ਤੇ ਹੁਣ ਯਾਨੀ ਇੱਕ ਤਾਂ ਇਹਨੇ ਜੋ ਰਾਮਗੜੀਆ ਸਾਡਾ ਭਾਈਚਾਰਾ ਉਹਨਾਂ ਤੇ जिस तरह का एक बहुत घटिया शब्द इस्तेमाल किया, गुली घड़ा आख दिता उन्होंने, सनियारे भी जो अपने स्वर्णकार आ वो भी बहुत ज्यादा गुस्से दे विच भरे पीते हैं। इस करके लालजीत भुल्लर दे परचा दर्ज करने की मंग उठ रही है। सियासतदान भी कह रहे हैं कि इन्नी घटिया यार शब्दावली नहीं सी किसी दी सुनी कदे। तुसीं हिसाब ला लो कि इत्थों तक हरमिंदर गिल नूं आख्या कि जेल दे विच ये एक हैगा कि ऐसी भाईचारे का सिख ਉਹਦੇ ਨਾਲ ਸੰਬੰਧ ਬਣਾਉਂਦਾ ਸੀ। ਤੁਸੀਂ ਹਿਸਾਬ ਲਾ ਲਓ ਹਾਂਜੀ ਵੀ ਇਹ ਕਿੰਨਾ ਘਟੀਆ ਬਿਆਨ ਹੋਇਆ। ਫਿਰ ਉਹਦੇ ਪਰਿਵਾਰ ਨੂੰ ਲੈ ਕੇ ਕਿਸੇ ਜਿਮ ਵਾਲੇ ਦਾ ਨਾਂ ਲਿਆ, ਜਿਮ ਵਾਲਾ ਮਤਲਬ ਕਿ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੇ ਜੋੜ ਜੋੜੇ ਜਾ ਰਹੇ ਆ। ਸੋ ਬਹੁਤ ਹੀ ਘਟੀਆ ਦਰਜੇ ਦੀ ਜਿਹੜੀ ਸੀ ਇਹ ਕਹਿ ਲਓ ਸ਼ਬਦਾਵਲੀ ਸੀ ਜਿਹਦਾ ਹੁਣ ਖਮਿਆਜ਼ਾ ਭੁਗਤਣਾ ਪੈ ਰਿਹਾ। ਮੈਂ ਜਿਵੇਂ ਤੁਹਾਨੂੰ ਦੱਸਿਆ ਪਾਰਟੀ ਨੂੰ ਵੀ ਭੁਗਤਣਾ ਪੈ ਸਕਦਾ। ਖਡੂਰ ਸਾਹਿਬ ਦੇ ਹਲਕੇ 'ਚ ਲਾਲਜੀਤ ਭੁੱਲਰ ਬਿਲਕੁਲ ਇੱਕ ਵੇਲੇ ਤੇ ਜਿੱਦਾਂ ਕਹਿ ਲਈਏ ਨਾ ਕਿ ਹੁਣ ਪਿੱਛੇ ਆ ਗਿਆ। ਤਾਂ ਹੁਣ ਵੇਖੋ ਇਹਦੀ ਤਕਦੀਰ ਆ, ਇਹਦੀ ਮਾਫੀ ਕਿੰਨਾ ਕੁ ਅਸਰ ਕਰਦੀ ਆ। ਪਰ 2 ਸਾਲ ਤੋਂ ਵੱਧ ਹੋ ਗਿਆ ਸਰਕਾਰ ਬਣੀ ਨੂੰ ਸਮਾਂ, ਬਈ ਤੁਹਾਨੂੰ ਅਜੇ ਤੱਕ ਬੋਲਣ ਦੀ ਅਕਲ ਨਹੀਂ ਆਈ। ਤੁਸੀਂ ਲੋਕਾਂ ਨੂੰ ਕੀ ਸਿਖਾਓਗੇ? ਠੀਕ ਆ
ਵਿਰੋਧੀ ਧਿਰ ਦੇ ਵਿੱਚ ਜਿਹੜੇ ਬੈਠੇ ਹੁੰਦੇ ਆ ਉਹਨਾਂ ਨੇ ਤੁਹਾਡੇ ਤੇ ਨਿਸ਼ਾਨੇ ਕੱਸਣੇ ਹੁੰਦੇ ਆ, ਸਵਾਲਾਤ ਕਰਨੇ ਹੁੰਦੇ ਆ। ਪਰ ਇਹ ਥੋੜੀ ਹੈ ਕਿ ਤੁਸੀਂ ਵਜ਼ੀਰ ਹੋ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰੋ। ਤਾਂ ਲਾਲਜੀਤ ਭੁੱਲਰ ਨੇ ਆਪ ਦਾ ਨੁਕਸਾਨ ਤੇ ਕਰਾਇਆ, ਉਲਟਾ ਪਾਰਟੀ ਦਾ ਨੁਕਸਾਨ ਵੀ ਜਿਹੜਾ ਉਹ ਹੋਣ ਦੀ ਸੰਭਾਵਨਾ ਬਣ ਗਈ ਆ। ਕਾਫੀ ਜ਼ਿਆਦਾ ਵਿਰੋਧ ਜਿਹੜਾ ਉਹ ਚੱਲ ਰਿਹਾ। ਜੀ ਜੀ। ਤੇ ਜਲੰਧਰ ਕਹਿੰਦੇ ਚੌਧਰੀ ਪਰਿਵਾਰ ਨੂੰ ਸੈੱਟ ਕੀਤਾ ਜਾ ਸਕਦਾ। ਹਾਂਜੀ, ਦੇਖੋ ਉੱਥੇ ਤੇ ਚਰਨਜੀਤ ਚੰਨੀ ਆ ਗਏ। ਆਪਾਂ ਵੈਸੇ ਪਹਿਲਾਂ ਹੀ ਸੰਕੇਤ ਦੇ ਦਿੱਤੇ ਸਨ ਕਿ ਖਹਿਰਾ, ਡਾਕਟਰ ਗਾਂਧੀ, ਚੰਨੀ ਇਹਨਾਂ ਦੀਆਂ ਤੇ ਸੀਟਾਂ ਪੱਕੀਆਂ ਹੀ ਪੱਕੀਆਂ। ਚਲੋ ਇਹਨਾਂ ਦੀ ਤੇ ਉਮੀਦਵਾਰੀ ਤੈਅ ਆ, ਪਰੰਤੂ ਨਾਲ ਇਹ ਵੀ ਸੀਗਾ ਕਿ ਡਾਕਟਰ ਅਮਰ ਸਿੰਘ ਤੇ ਔਜਲਾ ਇਹ ਰਿਪੀਟ ਹੋ ਸਕਦੇ ਜੀ ਜੀ। ਤਾਂ ਹੁਣ ਤੁਸੀਂ ਦੇਖਿਆ ਹੋਣਾ ਕਿ ਡਾਕਟਰ ਅਮਰ ਸਿੰਘ ਤੇ ਔਜਲਾ ਰਿਪੀਟ ਵੀ ਹੋ ਗਏ। ਯਾਨੀ ਕਾਂਗਰਸ ਨੇ ਜੋ ਤੈਅ ਕੀਤਾ ਸੀ, ਜੋ ਚਰਚਾਵਾਂ ਸੀਗੀਆਂ, ਉਹ ਸਾਰਾ ਕੁਝ ਮਤਲਬ ਕਿ ਠੀਕ ਹੀ ਗਿਆ। ਕਿਉਂਕਿ ਵਿਰੋਧ ਵੱਡਾ ਜਿਹੜਾ ਸੀਗਾ ਨਾ ਉਹ ਹੋ ਰਿਹਾ ਸੀਗਾ ਡਾਕਟਰ ਗਾਂਧੀ ਤੇ ਚੰਨੀ ਦਾ। ਜੀ ਜੀ। ਇਹਨਾਂ ਦੋਨਾਂ ਵਿਰੋਧਾਂ ਦੀ ਜਿਹੜੀ ਵਜ੍ਹਾ ਸੀ ਉਹ ਸੀ ਧੜੇਬੰਦੀ ਦੀ ਨਾਰਾਜ਼ਗੀ। ਜਿਹੜੀ ਧੜੇਬੰਦੀ ਹੈ ਤਾਂ ਉਹਦੀ ਨਾਰਾਜ਼ਗੀ। ਇਧਰੋਂ ਹਰਦਿਆਲ, ਕੰਬੋਜ ਤੇ ਰਜਿੰਦਰ, ਲਾਲਸੋ ਦਾ ਮੁੰਡਾ, ਇਹਨਾਂ ਸਾਰਿਆਂ ਨੇ ਮਤਲਬ ਕਿ ਮਨ ਬਣਾਇਆ ਸੀਗਾ ਕਿ ਅਸੀਂ ਵਿਰੋਧ ਕਰਾਂਗੇ। ਜੀ ਜੀ। ਫਿਰ ਹਾਈ ਕਮਾਨ ਨੇ ਇਹਨਾਂ ਨੂੰ ਵੀ ਸੱਦ ਸਦਾ ਕੇ ਬਿਠਾ ਦਿੱਤਾ। ਬਚਿਆ ਹੋਣਾ ਸਾਰਾ ਕੁਝ ਬਈ ਲੜਾਈ ਬਹੁਤ ਡਾਢੀ ਆ ਤੇ ਐਤਕੀ ਦੀ ਇਹ ਜਿਹੜੀ ਕਰੂਸ਼ਲ ਜੰਗ ਆ ਇਹਨੂੰ ਇੱਕ ਹੋ ਕੇ ਲੜੋ, ਜਿੱਤਣਾ ਬਹੁਤ ਜ਼ਰੂਰੀ ਹੈ। ਜੀ ਜੀ। ਚਲੋ ਇੱਥੇ ਵੀ ਕੋਈ ਹੁਣ ਜ਼ਿਆਦਾ ਵਿਰੋਧ ਵੇਖਣ ਨੂੰ ਨਹੀਂ ਮਿਲਿਆ, ਪਰ ਮਾਮਲਾ ਸੀਗਾ ਚੰਨੀ ਵਰਸਸ ਚੌਧਰੀ ਪਰਿਵਾਰ। ਜੀ ਜੀ। ਤਾਂ ਉਹਦੇ ਚ ਦੇਖੋ ਅੱਜ ਚੰਨੀ ਤੇ ਤੁਹਾਨੂੰ ਪਤਾ ਹੀ ਆ ਕੰਪੇਨ ਸਟਾਰਟ ਪਹਿਲਾਂ ਹੀ ਕਰ ਚੁੱਕੇ ਆ। ਅੱਜ ਉਹ ਦਰਬਾਰ ਸਾਹਿਬ ਵੀ ਗਏ ਸਨ ਮੱਥਾ ਟੇਕਣ। ਯਾਨੀ ਉਹਨਾਂ ਨੇ ਨਾ ਜਦੋਂ ਇਹ ਗੱਲ ਪੁੱਛੀ ਪੱਤਰਕਾਰਾਂ ਨੇ ਆ ਚੌਧਰੀ ਫੈਮਿਲੀ ਵਾਲੀ, ਤਾਂ ਉਹਨਾਂ ਨੇ ਬਿਲਕੁਲ ਜਵਾਬ ਹੀ ਨਹੀਂ ਦਿੱਤਾ ਇਹਦੇ ਤੇ। ਉਹ ਕਹਿੰਦੇ ਯਾਰ ਅੱਜ ਮੱਥਾ ਟੇਕਣ ਆਇਆ, ਰਹਿਣ ਦਿਓ। ਤਾਂ ਮਤਲਬ ਕਿ ਬਿਲਕੁਲ ਕੋਈ ਗੱਲ ਨੂੰ ਛੋਇਆ ਹੀ ਨਹੀਂ। ਜੀ ਜੀ। ਜਿੱਥੋਂ ਅੰਦਾਜ਼ਾ ਹੋ ਗਿਆ ਕਿ ਸ਼ਾਇਦ ਚੰਨੀ ਸਾਹਿਬ ਇਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਬੜਾ ਸੰਕੋਚ ਕੇ ਚੱਲਣਗੇ, ਸੋਚ ਕੇ ਚੱਲਣਗੇ। ਹੁਣ ਜਿਹੜਾ ਚੌਧਰੀ ਫੈਮਿਲੀ ਨੂੰ ਸੈੱਟ ਕਰਨ ਦਾ ਮਾਮਲਾ ਆ ਰਿਹਾ ਉਹ ਇਹ ਆ ਕਿ ਚੌਧਰੀ ਫੈਮਿਲੀ ਵਾਸਤੇ ਹੁਸ਼ਿਆਰਪੁਰ ਦਾ ਦਰਵਾਜ਼ਾ ਖੁੱਲਾ। ਜਲੰਧਰ ਦੇ ਨਾਲ ਲੱਗਵੀਂ ਸੀਟ ਆ। ਚੱਬੇਵਾਲ ਉੱਥੋਂ ਕਹਿ ਲਓ ਕਿ ਕਾਂਗਰਸ ਚ ਤਾਂ ਭੱਜੇਵਾਲ ਬਣ ਗਿਆ। ਉਹਦੇ ਜਾਣ ਤੋਂ ਬਾਅਦ ਹੁਣ ਜਿਹੜੀ ਹੁਸ਼ਿਆਰਪੁਰ ਦੀ ਸੀਟ ਖਾਲੀ ਹੈ, ਸ਼ਾਇਦ ਹੋ ਸਕਦਾ ਚੌਧਰੀ ਫੈਮਿਲੀ ਨੂੰ ਇਹ ਮਿਲ ਜਾਵੇ। ਪਰ ਜੋ ਵੀ ਆ, ਇੱਕ ਵਾਰੀ ਹਾਈ ਕਮਾਨ ਨੇ ਇਸ ਮਾਮਲੇ ਤੇ ਕਹਿ ਲਓ ਕਿ ਬੜਾ ਵਧੀਆ ਕੰਮ ਕਰ ਲਿਆ, ਖੂਬਸੂਰਤੀ ਨਾਲ ਕੰਮ ਕੀਤਾ। ਪੰਜਾਬ ਤੋਂ ਉਹਨਾਂ ਨੂੰ ਉਮੀਦ ਵੀ ਬੜੀ ਆ। ਸੋ ਇਸੇ ਕਰਕੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕੁਝ ਸੀਟਾਂ ਤੇ ਹਾਈ ਕਮਾਨ ਜਿਹੜਾ ਹੈ ਨਾ ਉਹ ਖੁੱਲੇ ਰੂਪ ਦੇ ਵਿੱਚ ਉਹਦੀ ਵਾਗਡੋਰ ਜਿਹੜੀ ਆ ਉਹ ਸੰਭਾਲ ਰਿਹਾ। ਜੀ ਜੀ। ਤੇ ਖਡੂਰ ਸਾਹਿਬ ਤੋਂ ਚੋਣ ਨਹੀਂ ਲੜਨਗੇ ਮੌਜੂਦਾ MP ਜਸਵੀਰ ਸਿੰਘ ਡਿੰਪਾ ਜੀ? ਹਾਂਜੀ, ਇਹ ਗੱਲ ਵੀ ਤੈਅ ਹੈ ਜੀ ਕਿ ਦੇਖੋ ਜੋ ਰਾਣਾ ਗੁਰਜੀਤ ਆ ਉਹਦੇ ਮੁੰਡੇ ਨੇ ਆਉਣਾ ਹੀ ਆਉਣਾ। ਤਾਂ ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਦਾਅਵੇਦਾਰੀ ਆ ਉਹ ਆ ਖਡੂਰ ਸਾਹਿਬ ਦੀ ਸੀਟ ਜੀ। ਹੁਣ ਉਹਦੇ ਚ ਕੀ ਸੀਗਾ ਕਿ ਡਿੰਪਾ ਸਾਹਿਬ ਜਿਹੜੇ ਸੀਗੇ ਇਹ ਵੀ ਪੂਰਾ ਉੱਥੇ ਕਹਿ ਲਓ ਕਿ ਪੱਬ ਐ ਚਮਾ ਕੇ ਬੈਠੇ ਸਨ ਕਿ ਮੈਂ ਨਹੀਂ ਹਿਲਣਾ। ਜ਼ੋਰ ਇਹਨਾਂ ਨੇ ਪੂਰਾ ਲਾ ਰੱਖਿਆ ਸੀਗਾ ਕਿ ਮੈਂ ਨਹੀਂ ਹਿਲਣਾ ਜੀ। ਤੇ ਇਸੇ ਕਰਕੇ ਕਿਤੇ ਨਾ ਕਿਤੇ ਫਿਰ ਸ੍ਰੀ ਅਨੰਦਪੁਰ ਸਾਹਿਬ ਦੀ ਸੀਟ ਦਾ ਜ਼ਿਕਰ ਆਉਂਦਾ ਸੀਗਾ ਕਿ ਜੇ ਇੱਥੋਂ ਡਿੰਪਾ ਰਿਪੀਟ ਹੁੰਦੇ ਨੇ ਤਾਂ ਹੋ ਸਕਦਾ ਕਿ ਫਿਰ ਇਹਨਾਂ ਨੂੰ ਮਤਲਬ ਰਾਣਾ ਇੰਦਰ ਪ੍ਰਤਾਪ ਹੈ ਜਿਹੜਾ ਇਹਨਾਂ ਨੂੰ ਅਨੰਦਪੁਰ ਸਾਹਿਬ ਭੇਜ ਦੇਣ। ਪਰ ਹੁਣ ਜਿਸ ਤਰ੍ਹਾਂ ਇਹਨਾਂ ਨੇ ਇੱਕ ਤਸਵੀਰ ਸਾਂਝੀ ਕੀਤੀ ਆ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦੇ ਨਾਲ, ਰਾਜਾ ਵੜਿੰਗ ਜੀ ਦੇ ਨਾਲ, ਤੇ ਨਾਲ ਉਹਨਾਂ ਨੇ ਲਿਖਿਆ ਕਿ ਨਵੇਂ ਸਫ਼ਰ ਦੀ ਸ਼ੁਰੂਆਤ। ਠੀਕ ਹੈ ਜੀ। ਇਹ ਹੁਣ ਨਵਾਂ ਸਫ਼ਰ ਕੀ ਦਿੱਲੀ ਦੀ ਰਾਜਨੀਤੀ ਜਾਂ ਸੀਟ ਬਦਲ ਦਿੱਤੀ? ਇਹ ਤਾਂ ਘੱਟੋ ਘੱਟ ਸਾਫ਼ ਹੋ ਗਿਆ ਕਿ ਇਹਨਾਂ ਨੂੰ ਖਡੂਰ ਸਾਹਿਬ ਦੀ ਸੀਟ ਜਿਹੜੀ ਆ ਉਹ ਨਹੀਂ ਮਿਲੇਗੀ। ਤਾਂ ਕੀ ਉਹ ਸੀਟ ਬਦਲ ਦਿੱਤੀ ਆ? ਇਹਨਾਂ ਨੂੰ ਟਿਕਟ ਕਿਤੋਂ ਹੋਰ ਦਿੱਤੀ ਜਾ ਰਹੀ? ਉਹ ਵੀ ਤਾਂ ਇੱਕ ਨਵਾਂ ਸਫ਼ਰ ਹੀ ਹੁੰਦਾ ਨਾ।
ਮੰਨ ਲਓ ਤੁਸੀਂ ਆਪਣਾ ਹਲਕਾ ਛੱਡ ਕੇ ਕਿਸੇ ਦੂਸਰੇ ਹਲਕੇ 'ਚ ਜਾਂਦੇ ਹੋ, ਉਹ ਵੀ ਨਵਾਂ ਸਫ਼ਰ। ਹੁਣ ਇਹਦੇ ਮਾਇਨੇ ਤੇ ਇਹੀ ਕੱਢੀ ਜਾ ਸਕਦੇ ਹਨ, ਜਾਂ ਕਿ ਜੋ ਖੇਤਰੀ ਰਾਜਨੀਤੀ ਤੋਂ ਗਾਂਹ ਹੁਣ ਜਾ ਕੇ ਤੁਸੀਂ ਕੋਈ ਕੌਮੀ ਰਾਜਨੀਤੀ ਵੱਲ ਮੁੜ ਲੱਗੇ ਜੀ, ਕੋਈ ਉੱਥੇ ਜ਼ਿੰਮੇਵਾਰੀ ਤੁਹਾਨੂੰ ਦੇ ਦਿੱਤੀ ਗਈ ਜੀ। ਪਰ ਇਹ ਸਾਫ਼ ਹੋ ਗਿਆ, ਸਪਸ਼ਟ ਹੋ ਗਿਆ ਨਵੇਂ ਸਫ਼ਰ ਤੇ, ਕਿਉਂਕਿ ਜੇ ਤਾਂ ਇਹਨਾਂ ਨੇ ਜਾਣਾ ਜੋੜਾ ਕਿਸੇ ਹੋਰ ਪਾਸੇ ਹੁੰਦਾ ਤੇ ਫਿਰ ਫੋਟੋਆਂ ਥੋੜੀਆਂ ਕਾਂਗਰਸੀ ਨਾਲ ਪੱਕੇ। ਇਸ ਕਰਕੇ ਇਹ ਤੇ ਸਾਫ਼ ਹੋ ਗਿਆ, ਸਪਸ਼ਟ ਹੋ ਗਿਆ ਕਿ ਜਸਵੀਰ ਡਿੰਪਾ ਖਡੂਰ ਸਾਹਿਬ ਤੋਂ ਨਹੀਂ ਲੜਦੇ। ਇੱਕ ਨਵਾਂ ਸਫ਼ਰ ਕੀ ਹੋਏਗਾ ਇਹਦਾ ਵੀ ਪਤਾ ਲੱਗ ਜਾਏਗਾ, ਕਿਉਂਕਿ ਤੁਹਾਨੂੰ ਪਤਾ ਹੀ ਹੈ ਸਫ਼ਰ ਜਿਹੜੇ ਆ ਉਹ ਪਰਦਿਆਂ 'ਚ ਤੇ ਰਹਿੰਦੇ ਨਹੀਂ। ਸਫ਼ਰ ਬਿਲਕੁਲ ਕਹਿ ਲਈਏ ਕਿ ਜਨਤਾ ਦੇ ਵਿੱਚ ਦਿਸ ਪੈਂਦੇ ਹੁੰਦੇ ਕਿ ਕਿਹੜਾ ਬੰਦਾ ਕਿੱਧਰ ਨੂੰ ਸਫ਼ਰ ਤੈਅ ਕਰ ਰਿਹਾ ਵਾ ਜੀ। ਤੇ ਮਿੰਟ ਜੀ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰਗੇ। ਗੁਰਪ੍ਰੀਤ ਘੁੱਗੀ ਦੀਆਂ ਭਾਜਪਾਵਾਂ ਦੇ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਦੇ ਬਾਰੇ, ਪਰ ਘੁੱਗੀ ਸਾਹਿਬ ਤਾਂ ਮੇਰਾ ਖਿਆਲ ਇਨਕਾਰ ਕਰ ਗਏ ਜੀ, ਪਰ ਪੋਸਟਰ ਉਹਨਾਂ ਦੇ ਫਿਰ ਵੀ ਚੱਲ ਰਹੇ ਆ ਮੀਡੀਆ ਦੇ ਉੱਤੇ। ਉਹ ਤੇ ਫਿਰ ਤੁਹਾਨੂੰ ਪਤਾ ਘੁੱਗੀ ਦਾ ਬਣਾਤਾ ਮੋਰ ਸੋਸ਼ਲ ਮੀਡੀਆ ਵਾਲਿਆਂ ਨੇ ਸਰਟੀਫਿਕੇਟ ਵੰਡ ਕੇ। ਗੱਲ ਇਹ ਆ ਕਿ ਇੱਥੇ ਤਾਂ ਕੰਮ ਚੱਲ ਪੈਂਦਾ। ਗੁੱਗੂ ਗਿੱਲ ਵੀ ਇੱਕ ਵਾਰੀ ਕਰ ਆਇਆ ਸੀਗਾ ਪ੍ਰਚਾਰ ਪਿੱਛੇ ਜੇ ਗੰਗਾਨਗਰ ਹਨੂੰਮਾਨਗੜ੍ਹ ਸਾਈਡ, ਤੁਹਾਨੂੰ ਪਤਾ ਸਾਡੇ ਪਿੰਡਾਂ ਦੇ ਮਗਰਲੇ ਪਾਸੋਂ ਸ਼ੁਰੂ ਹੋ ਜਾਂਦਾ ਏਰੀਆ, ਇੱਥੇ ਆ ਲੱਗਦਾ ਉਹ ਸਾਰੀ ਪੰਜਾਬੀ ਬੈਲਟ ਆ। ਤੇ ਚਲੋ ਰਿਸ਼ਤੇਦਾਰੀਆਂ ਵੀ ਹੁੰਦੀਆਂ, ਤਾਂ ਹੁਣ ਉੱਥੇ ਤੇ ਭਾਜਪਾ ਜਿਹੜੀ ਆ ਕੋਈ ਇਹ ਨਹੀਂ ਹੈਗਾ ਕਿ ਬਈ ਉੱਥੇ ਕੋਈ ਓਪਰੀ ਆ, ਉੱਥੇ ਬਹੁਤ ਸਾਰੇ ਪੰਜਾਬੀ ਜਿਹੜੇ ਆਪਣੇ ਭਾਜਪਾ 'ਚ ਨੇ। ਅੱਛਾ, ਗੁੱਗੂ ਗਿੱਲ ਜਦੋਂ ਕਰ ਆਇਆ ਵੀਡੀਓ ਵਾਡੀਓ ਅੱਜ ਕੱਲ ਤੁਹਾਨੂੰ ਪਤਾ ਹੀ ਆ, ਉਹ ਕਿਸੇ ਆਪਦੇ ਸੱਜਣ ਬੇਦੀ ਦਾ ਪ੍ਰਚਾਰ ਕਰਨ ਗਿਆ ਤੇ ਫਿਰ ਐਸੀ ਤੈਸੀ ਕੀਤੀ ਜਨਤਾ ਨੇ। ਹੁਣ ਦੇਖੋ ਗੱਲ ਇਹ ਆ ਕਿ ਭਾਰਤੀ ਜਨਤਾ ਪਾਰਟੀ ਰਾਜਨੀਤੀ ਕਰਦੀ ਆ, ਜੇ ਕੋਈ ਉਹਨੂੰ ਸਪੋਰਟ ਕਰਦਾ ਤੇ ਕਰੀ ਜਾਵੇ ਜੀ, ਤੁਸੀਂ ਕਰਨ ਦਿਓ ਨਾ। ਇਹ ਤਾਂ ਮਸਲਾ, ਜੇ ਤੋਂ ਵਿਰੋਧ ਤੁਹਾਡਾ ਅਧਿਕਾਰ ਹੈ। ਮੈਨੂੰ ਹੈਰਾਨਗੀ ਹੁੰਦੀ ਆ ਕਿ ਬਈ ਕਮਾਲ ਦੀ ਗੱਲ ਆ, ਇੱਥੇ ਤਾਂ ਹੁਣ ਕੰਮ ਇਹ ਚੱਲਿਆ ਕਿ ਬਈ ਤੁਸੀਂ ਕਿਸੇ ਸਿੰਗਰ ਦੀ ਆਲੋਚਨਾ ਨਹੀਂ ਕਰਨੀ, ਕਿਉਂਕਿ ਉਹਦੇ ਫਾਲੋਅਰ ਜਿਹੜੇ ਉਹ ਤੁਹਾਨੂੰ ਪੈ ਜਾਣ। ਲੋਕ ਆਲੋਚਨਾ ਕਰਨੀ ਛੱਡਦੇ ਜਾ ਰਹੇ ਆ। ਗਾ ਫਿਲਮੀ ਸਟਾਰਾਂ ਦੇ ਗਾ ਇਸ ਤਰ੍ਹਾਂ ਦੇ ਫਾਲੋਅਰ ਗਰੁੱਪ ਨੇ, ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ, ਮਤਲਬ ਕਿ ਥੋਪਿਆ ਜਾ ਰਿਹਾ ਸਾਰਾ ਕੁਛ। ਖੈਰ ਚਲੋ, ਗੱਲ ਇਹ ਆ ਕਿ ਅੱਜ ਇਹ ਪੋਸਟਰ ਵਾਇਰਲ ਹੋਇਆ ਕਿ ਅਰਜਨ ਮੇਘਵਾਲ ਲਈ ਇਹ ਪ੍ਰਚਾਰ ਤੇ ਜਾ ਸਕਦੇ ਆ, ਇੱਕ ਬਿੰਨੂ ਤੇ ਇੱਕ ਇਹ। ਉਹ ਫਿਰ ਜੋ ਤੁਹਾਨੂੰ ਪਤਾ ਹੀ ਹੈ ਫੇਸਬੁੱਕ ਆਰਮੀ ਲੱਗ ਜਾਂਦੀ ਆ। ਪਹਿਲਾਂ ਤਾਂ ਹੁਣ ਚਮਕੀਲੇ ਵਾਲਾ ਵੀ ਗ੍ਰਹਿ ਯੁੱਧ ਚੱਲਣ ਡਿਆ ਨਾ, ਉਧਰੋਂ ਫਿਰ ਥੋੜੇ ਦੇਰ ਦੀ ਬ੍ਰੇਕ ਲਿਆ, ਜੰਗ ਤੋਂ ਉੱਤੇ ਜਾਂਦਾ ਇੱਧਰ ਨੂੰ ਕੁੱਦ ਪਈ। ਫਿਰ ਇਹਨੂੰ ਮਤਲਬ ਕਿ ਘੁੱਗੀ ਨੂੰ ਸਾਹਮਣੇ ਆ ਕੇ ਦੱਸਣਾ ਪਿਆ ਕਿ ਵੀਰੇ ਮੈਂ ਤੇ ਫਿਲਮ ਦੀ ਸ਼ੂਟਿੰਗ 'ਚ ਆ, ਕਿੰਨੇ ਜਾਣਾ ਕਿੰਨੇ ਆਉਣਾ ਕੀ ਕਰਨ ਡਿਆ ਜੀ। ਪਰ ਗੱਲ ਇਹ ਆ ਕਿ ਉਦੋਂ ਉਹ ਸਫਾਈ ਤੇ ਕਿਸੇ ਨੇ ਸੁਣਨੀ ਨਹੀਂ। ਉਹ ਜਿਹੜੇ ਹੈਗੇ ਆ ਪੱਤਰ 'ਚ ਪੋਸਟਰ 'ਚ ਉਹ ਤੇ ਵਾਇਰਲ ਅੱਗੇ ਦੀ ਅੱਗੇ ਹੋਈ ਜਾਂਦੇ। ਤੇ ਬੀਨੂ ਢਿੱਲੋਂ ਤੇ ਅੱਜ ਫਰੀਦਕੋਟ ਫਿਰਦਾ ਸੀ, ਕਰਮਜੀਤ ਅਨਮੋਲ ਦੀ ਸਪੋਰਟ ਕਰਦਾ। ਹਾਂਜੀ ਬਿਲਕੁਲ, ਕਿਉਂਕਿ ਇੱਥੇ ਸਾਰੇ ਕਲਾਕਾਰ ਤੇ ਇੱਥੇ ਤੁਰੇ ਫਿਰਦੇ ਨੇ ਸਰਕਾਰ ਦੇ ਵਿੱਚ, ਇੱਥੇ ਸਰਕਾਰ ਦੇ ਬਣੇ ਹੋਏ ਆ ਮਾਊਥ ਪੀਸ। ਅੱਜ ਕੱਲ 5-7 ਕਲਾਕਾਰ ਤੇ ਜਿਹੜੇ ਆ ਉਹ ਪੱਕੇ ਭਗਵੰਤ ਮਾਨ ਦੀ ਜੁੰਡਲੀ ਦਾ ਹਿੱਸਾ ਨੇ। ਸੋ ਇਸ ਵਾਸਤੇ ਉਹ ਕਿਸੇ ਨੇ ਕੋਈ ਸ਼ਰਾਰਤ ਕੀਤੀ ਆ ਕਿ ਕੀ ਹਿਸਾਬ ਕਿਤਾਬ ਹੋਇਆ ਪਤਾ ਨਹੀਂ। ਇੱਕ ਸਾਡਾ ਮੀਡੀਆ ਜਿਹਨੂੰ ਤੁਸੀਂ ਵੈਬ ਮੀਡੀਆ ਆਂਦੇ ਜੇ, ਇਹ ਬਸ ਇਸੇ ਤਰ੍ਹਾਂ ਗਾਂ ਦੀ ਗਾਂ ਕੋਈ ਚੀਜ਼ ਇਹਨਾਂ ਨੂੰ ਮਿਲ ਜਾਵੇ ਇਹ ਚੱਕ ਕੇ ਟੰਗ ਦਿੰਦੇ, ਚੇਪ ਦਿੰਦੇ ਆ। ਜਨਤਾ ਫਿਰ ਇਹਨਾਂ ਦੇ ਗਾਂ ਸਕਰੀਨ ਸ਼ਾਟ ਜਾਂ ਵਗੈਰਾ ਚਲਾਈ ਜਾਂਦੀ ਹੈ, ਪਰ ਉਹ ਬਾਅਦ ਦੇ ਵਿੱਚ ਸਫਾਈ ਚਲਾ ਦਿੰਦੇ ਜਾਂ ਡਿਲੀਟ ਕਰ ਦਿੰਦੇ ਆ। ਉਹ ਫਿਰ ਜਿਹੜਾ ਕੰਮ ਗਾਂ ਵਗ ਜਾਂਦਾ ਉਹ ਤੁਰਿਆ ਜਾਂਦਾ ਜੀ। ਬਿਲਕੁਲ। ਤੇ ਮਮਤਾ ਬੈਨਰਜੀ ਦਾਅਵਾ ਕਰ ਰਹੇ ਮਿੰਟੂ ਜੀ, ਕਹਿੰਦੇ ਭਾਜਪਾ ਜਿੱਤ ਗਈ ਤਾਂ ਫਿਰ ਇਲੈਕਸ਼ਨ ਨਹੀਂ ਹੁੰਦੀ ਦੁਬਾਰਾ। ਦੇਖੋ ਵਿਰੋਧੀ ਧਿਰ ਨਾ ਗੱਲ ਬਣਾਈ ਇਹ ਰਹੀ ਆ, ਨਰਿੰਦਰ ਮੋਦੀ ਤੇ ਗੱਲ ਹੋਰ ਹੀ ਘੁਮਾਈ ਜਾ ਰਹੀ ਹੈ। ਨਰਿੰਦਰ ਮੋਦੀ ਬਹੁਤ ਜ਼ਿਆਦਾ ਇਸ ਵੇਲੇ ਨਾ ਡਰੇ ਹੋਏ ਕੰਪੇਨਰ ਨਜ਼ਰ ਆ ਰਹੇ ਆ। ਜੋ ਉਹਨਾਂ ਦਾ ਚਲਾਓ ਸੀਗਾ ਨਾ, ਅੱਜ ਮੈਂ ਦੇਖ ਰਿਹਾ ਸੀਗਾ ਸਕ੍ਰਿਪਟਡ ਕਹਿ ਲਓ ਕਿ ਇੰਟਰਵਿਊ ਕੀਤੀ ਗਈ ਸਰਕਾਰੀ ਮੀਡੀਆ ਦੇ ਨਾਲ ਜੀ। ਅੱਛਾ, ਉਹਦੇ ਬਾਅਦ ਉਹਨਾਂ ਦੀਆਂ ਉਹੀ ਗੱਲਾਂ ਕਿ ਜੀ ਰਾਮ ਮੰਦਿਰ ਦਾ ਜਿਹੜਾ ਸਮਾਗਮ ਸੀ ਉਹਦਾ ਇਹਨਾਂ ਨੇ ਨਿਉਤਾ ਠੁਕਰਾ ਦਿੱਤਾ ਵਗੈਰਾ। ਇਹਨਾਂ ਨੇ ਇਹਨੂੰ ਰਾਜਨੀਤੀ ਨਾਲ ਜੋੜਿਆ, ਪਹਿਲਾਂ ਮਛਲੀ ਦੀ ਗੱਲ ਕਰ ਚੁੱਕੇ ਆ। ਮਤਲਬ ਕਿ ਉਹੀ ਧਾਰਮਿਕ ਕਾਰਡ, ਉਹੀ ਫਿਰਕੂ ਰੰਗਤ ਹਰੇਕ ਮਾਮਲੇ ਦੇ ਵਿੱਚ।
ਪਰ ਆਪੋਜੀਸ਼ਨ ਕੀ ਆ ਕਿ ਇੱਕ ਤਾਂ ਤੁਸੀਂ ਨੋਟ ਕਰੋ ਕਿ ਕਾਂਗਰਸ ਦਾ ਜਿਹੜਾ ਮੈਨੀਫੈਸਟੋ ਆ ਬਹੁਤ ਜ਼ਬਰਦਸਤ ਰਿਹਾ ਜੀ ਜੀ, ਇਹਨਾਂ ਨੇ ਸਾਰੇ ਵਰਗਾਂ ਨੂੰ ਟਾਰਗੇਟ ਕੀਤਾ ਹੈ। ਇਹਨਾਂ ਦਾ ਜਿਹੜਾ ਸੰਕਲਪ ਪੱਤਰ ਆਇਆ ਉਹ ਇਹਨਾਂ ਰੰਗ ਨਹੀਂ ਜਮਾ ਸਕਿਆ। ਤਾਂ ਹੀ ਤੁਸੀਂ ਦੇਖੋਗੇ ਕਿ ਕਿਸਾਨਾਂ ਦਾ ਹੁਣ ਸਭ ਤੋਂ ਵੱਡਾ ਵਿਰੋਧ ਜਿਹੜਾ ਉਹ ਭਾਜਪਾ ਦੇ ਵਿਰੋਧੀ ਹੈ, ਕਿਉਂਕਿ ਉਹਨਾਂ ਨੇ ਕੋਈ ਵਾਅਦਾ ਵੀ ਨਹੀਂ ਕੀਤਾ ਇਹੋ ਜਿਹਾ, ਜਦਕਿ ਕਾਂਗਰਸ ਨੇ ਤਾਂ MSP ਦਾ ਵਾਅਦਾ ਵੀ ਕਰ ਦਿੱਤਾ। ਹੁਣ ਜੋ ਆਪੋਜੀਸ਼ਨ ਹੈ, ਆਪੋਜੀਸ਼ਨ ਨੇ ਇਹੀ ਕਹਿ ਲਓ ਕਿ ਗੱਲ ਕਮਾਣੀ ਸ਼ੁਰੂ ਕਰ ਦਿੱਤੀ ਹੈ ਕਿ ਇੱਕ ਤਾਂ ਬਈ ਮੁੱਦੇ ਜਿਹੜੇ ਬੇਰੁਜ਼ਗਾਰੀ ਆ ਵਗੈਰਾ ਵਗੈਰਾ, ਤੇ ਦੂਜਾ ਸਭ ਤੋਂ ਵੱਡਾ ਕਿ ਇਸ ਦੇਸ਼ ਦੇ ਵਿੱਚ ਲੋਕਤੰਤਰ ਨੂੰ ਜਿੰਦਾ ਰੱਖਣ ਵਾਸਤੇ ਬਈ ਜ਼ਰੂਰੀ ਹੈ ਕਿ ਨਰਿੰਦਰ ਮੋਦੀ ਨੂੰ ਹਰਾਇਆ ਜਾਏ ਜੀ। ਤੇ ਤੁਹਾਨੂੰ ਯਾਦ ਹੋਏਗਾ ਇਹ ਗੱਲ, ਮਤਲਬ ਕਿ ਹੁਣ ਚਲੋ ਮਮਤਾ ਬੈਨਰਜੀ ਨੇ ਕਹੀ ਆ, ਤੁਹਾਨੂੰ ਯਾਦ ਹੋਏਗਾ 4 ਕੁ ਦਿਨ ਪਹਿਲਾਂ ਖੁਦ ਨਰਿੰਦਰ ਮੋਦੀ ਨੂੰ ਇਸ ਨੈਰੇਟਿਵ ਦੀ ਕਾਟ ਵਜੋਂ ਇਹ ਕਹਿਣਾ ਪਿਆ ਸੀਗਾ ਕਿ ਖੁਦ ਅੰਬੇਦਕਰ ਸਾਹਿਬ ਵੀ ਆ ਜਾਣ ਤਦ ਵੀ ਸੰਵਿਧਾਨ ਨਹੀਂ ਬਦਲਿਆ ਜਾ ਸਕਦਾ। ਹਾਂਜੀ ਹਾਂਜੀ, ਕਿਹਾ ਸੀ ਉਹਨਾਂ ਨੇ। ਇਹ ਕਿਉਂ ਕਿਹਾ? ਇਸੇ ਕਰਕੇ ਕਿਉਂਕਿ ਇਸ ਨੈਰੇਟਿਵ ਦਾ ਅਸਰ ਹੋ ਰਿਹਾ ਸੀ। ਲੋਕ ਕਹਿੰਦੇ ਕਿ ਯਾਰ ਜੋ ਮਾੜਾ ਮੋਟਾ ਹੈਗਾ ਲੋਕਤੰਤਰ ਉਹ ਵੀ ਜਾਂਦਾ ਲੱਗੂਗਾ, ਤੇ ਲੋਕਤੰਤਰ ਦਾ ਅਸਰ ਕੀ ਹੈ ਤੁਸੀਂ ਵੇਖੋ। ਅੱਜ ਰਾਹੁਲ ਗਾਂਧੀ ਦੇ ਹੈਲੀਕਾਪਟਰ 'ਚ ਵੜ ਗਏ ਇਲੈਕਸ਼ਨ ਕਮਿਸ਼ਨਰ ਆਇਆ, ਇਲੈਕਸ਼ਨ ਕਮਿਸ਼ਨ ਆ। ਫਿਰ ਲੋਕਾਂ ਨੇ ਤਾਂ ਹੀ ਸੋਸ਼ਲ ਮੀਡੀਆ ਤੇ ਚਲਾਇਆ ਨਾ ਮਿੰਟੂ ਜੀ, ਉਹ ਕਹਿੰਦੇ ਜੇ ਅੰਬੇਦਕਰ ਵੀ ਆ ਜਾਣ ਸੰਵਿਧਾਨ ਨਹੀਂ ਬਦਲਿਆ ਜਾ ਸਕਦਾ। ਲੋਕ ਕਹਿੰਦੇ ਜੇ ਅੰਬੇਦਕਰ ਵੀ ਆ ਜਾਣ ਸੰਵਿਧਾਨ ਤਾਂ ਵੀ ਨਹੀਂ ਬਚਾਇਆ ਜਾ ਸਕਦਾ। ਲੋਕਾਂ ਨੇ ਫਿਰ ਇਹ ਉੱਤਰ ਕੱਢ ਲਿਆ। ਨਹੀਂ ਉਹ ਦੇਖੋ ਚਲੋ ਲੋਕ ਹੁਣ ਕੀ ਕਹਿੰਦੇ ਕਿ ਨਹੀਂ ਕਹਿੰਦੇ, ਪਰ ਗੱਲ ਇਹ ਆ ਕਿ ਤੁਸੀਂ ਇੱਕ ਚੀਜ਼ ਵੇਖੋ, ਮੈਂ ਜਿਹੜੀ ਗੱਲ ਕਹਿ ਰਿਹਾ ਸੀਗਾ ਕਿ ਬਈ ਚੋਣ ਕਮਿਸ਼ਨ ਹੈ, ਚੋਣ ਕਮਿਸ਼ਨ ਨੂੰ ਵੇਖੋ ਕੀ ਕਰਨਾ ਪਿਆ ਜੀ। ਇਹ ਸੈਂਟਰਲ ਏਜੰਸੀਆਂ, ਇਹਨਾਂ ਦੇ ਕੋਲ ਆਰਟੀਕਲ 324 ਦੇ ਵਿੱਚ ਅਧਿਕਾਰ ਹੁੰਦਾ ਹੈ, ਕਿਉਂਕਿ ਇਹ ਜਾਇਜ਼ ਜਾਂ ਕਹਿ ਲਓ ਕਿ ਨਿਰਪੱਖ ਇਲੈਕਸ਼ਨ ਕਰਵਾਉਣ ਵਾਸਤੇ, ਬਰੋਬਰ ਦਾ ਇਲੈਕਸ਼ਨ ਕਰਵਾਉਣ ਵਾਸਤੇ ਸਾਰੀਆਂ ਸ਼ਕਤੀਆਂ ਆਪਣੇ ਹੱਥ ਲੈ ਸਕਦੇ ਨੇ। ਏਜੰਸੀਆਂ ਨੂੰ ਰੋਕ ਸਕਦੇ ਆ, ਪਰ ਕਿਉਂ ਨਹੀਂ ਰੋਕਿਆ ਜਾ? ਉਲਟਾ ਰਾਹੁਲ ਗਾਂਧੀ ਦੇ ਰਾਜ ਦੀ ਤਲਾਸ਼ੀ। ਸੋ ਕਹਾਣੀ ਜਿਹੜੀ ਆ ਉਹ ਇੱਥੇ ਜਾ ਕੇ ਖੜਦੀ ਆ ਕਿ ਆਪੋਜੀਸ਼ਨ ਇਹੀ ਗੱਲ ਕਹਿ ਰਹੀ ਹੈ ਕਿ ਭਾਈ ਜੇ ਇਹ ਬੰਦਾ ਜਿੱਤ ਗਿਆ ਇਹਨੇ ਕੱਖ ਨਹੀਂ ਛੱਡਣਾ, ਗੱਡੀ ਬਹੁਤ ਪੁੱਠੇ ਰਾਹਾਂ ਨੂੰ ਵੜੇਗੀ। ਤਾਂ ਹੀ ਨਰਿੰਦਰ ਮੋਦੀ ਨੂੰ ਜਵਾਬ ਦੇਣਾ ਪਿਆ। ਤਾਂ ਅੱਜ ਮਮਤਾ ਬੈਨਰਜੀ ਨੇ ਵੀ ਇਹੀ ਗੱਲਾਂ ਦੁਹਰਾਈਆਂ ਕਿ ਜੇ ਸੱਤਾ 'ਚ ਆ ਗਏ ਇਲੈਕਸ਼ਨ ਨਹੀਂ ਹੋਣਾ, ਇੱਥੇ ਇੱਕ ਨੇਤਾ, ਇੱਕ ਦੇਸ਼, ਇੱਕ ਭਾਸ਼ਣ ਤੇ ਇੱਕ ਭੋਜਨ, ਇਹ ਸਾਰਾ ਕੁਝ ਹੀ ਚੱਲੇਗਾ ਜੀ ਜੀ। ਸੋ ਇਸ ਕਰਕੇ ਹੁਣ ਆਪੋਜੀਸ਼ਨ ਦਾ ਜਿਹੜਾ ਵੀ ਕੋਈ ਲੀਡਰ ਹੈ ਤੁਹਾਨੂੰ ਨਜ਼ਰ ਆਏਗਾ ਉਹ ਇੱਕੋ ਗੱਲ ਕਹੇਗਾ, ਭਾਵੇਂ ਆਮ ਆਦਮੀ ਪਾਰਟੀ ਵਾਲਾ ਦੇਖ ਲਿਓ, ਕਾਂਗਰਸ ਵਾਲਾ ਦੇਖ ਲਿਓ, ਕਿ ਇਹ ਤਾਂ ਜੀ ਸੰਵਿਧਾਨ ਬਚਾਉਣ ਦੀ ਲੜਾਈ ਜੀ। ਤੇ ਸਲਮਾਨ ਖਾਨ ਦੇ ਘਰ ਤੇ ਜਿਹੜੀ ਫਾਇਰਿੰਗ ਹੋਈ ਆ, ਉਸ ਮਾਮਲੇ ਦੇ ਵਿੱਚ ਫਾਇਰਿੰਗ ਕਰਨ ਵਾਲੇ ਦੇ ਪਰਿਵਾਰਕ ਮੈਂਬਰ ਸਾਹਮਣੇ ਆਏ ਜੀ, ਉਹਨਾਂ ਦੀ ਭੈਣ ਨੇ ਕੋਈ ਗੱਲ ਕਹੀ ਹੈ? ਹਾਂਜੀ, ਇਹ ਜਿਹੜਾ ਅਟੈਕ ਹੋਇਆ, ਫਾਇਰਿੰਗ ਹੋਈ ਆ ਜੀ, ਇਸ ਤੋਂ ਬਾਅਦ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੀ ਆ CCTV ਜੋ ਫੁਟੇਜ ਹੁੰਦੀ ਉਹ ਨਿਕਲ ਆਉਂਦੀ ਆ। ਇਹ ਕੋਈ ਸਿਆਣਿਆ ਗਿਆ ਸ਼ੂਟਰ ਆ, ਕੱਲ ਉਹਦੇ ਘਰ ਦੇ ਸਾਹਮਣੇ ਆਏ ਆ। ਉਹਦੀ ਭੈਣ ਕਹਿੰਦੀ ਕਿ ਇਹ ਤੇ ਫਰਵਰੀ ਦਾ ਗਿਆ, ਸਾਨੂੰ ਤੇ ਮਿਲਿਆ ਨਹੀਂ ਦੁਬਾਰਾ। ਪਰ SIT ਦੀ ਟੀਮ ਆਈ ਆ, ਨਾਲੇ ਕਹਿੰਦੇ ਸੀ ਤੈਨੂੰ ਵੀ ਚੱਕਾਂਗੇ, ਤੇ ਨਾਲੇ ਆਂਦੇ ਨੇ ਕਿ ਬਈ ਇਹਦਾ ਇਨਕਾਊਂਟਰ ਹੁਣ ਹੋਣਾ ਤੈਅ ਆ ਜੀ, ਇਹ ਗੱਲ ਕਹਿ ਕੇ ਗਏ। ਮਤਲਬ ਕਿ ਉਹਨਾਂ ਨੇ ਆਪਦਾ ਪੱਖ ਰੱਖਿਆ ਕਿ ਪੁਲਿਸ ਵਾਲੇ ਬਹੁਤ ਬੇਹੂਦਾ ਢੰਗ ਦੇ ਨਾਲ ਜਾਂ ਕਹਿ ਲਓ ਕਿ ਬਹੁਤ ਗਲਤ ਢੰਗ ਦੇ ਨਾਲ ਪੇਸ਼ ਆਏ ਆ, ਪਰ ਇਹ ਸਿਆਣੇ ਗਏ ਆ। ਹੁਣ ਇਹ ਮਾਮਲਾ ਜਿਹੜਾ ਉਹ ਮਾਮਲਾ ਜੋੜਿਆ ਜਾ ਰਿਹਾ ਲਾਰੈਂਸ ਬਿਸ਼ਨੋਈ ਦੀ ਦੁਸ਼ਮਣੀ ਦੇ ਨਾਲ। ਠੀਕ ਹੈ ਜੀ। ਸਲਮਾਨ ਖਾਨ ਦਾ ਹਿਰਨ ਵਾਲਾ ਸ਼ਿਕਾਰ ਵਾਲਾ ਮਸਲਾ, ਉਸ ਤੋਂ ਬਾਅਦ ਇਹ ਸਾਰਾ ਕੁਝ ਚੱਲਦਾ ਏਦਾਂ ਆ ਜਾਂਦਾ ਕਿ ਤੁਸੀਂ ਦੇਖਿਆ ਹੋਣਾ, ਖੁਦ ਲਾਰੈਂਸ ਨੇ ਜਿਹੜੀ 23 ਦੇ ਵਿੱਚ ਇੱਕ ਇੰਟਰਵਿਊ ਦਿੱਤੀ ਸੀ ਜੇਲ੍ਹ ਤੋਂ, ਜਿਹਦਾ ਬਹੁਤ ਰੌਲਾ ਪਿਆ, ਉਹਦੇ ਵਿੱਚ ਵੀ ਉਹਨੇ ਕਿਹਾ ਸੀਗਾ ਕਿ ਅਸੀਂ ਇਹਨੂੰ ਛੱਡਾਂਗੇ, ਜਾਂ ਤੇ ਜਾ ਕੇ ਉੱਥੇ ਜਿੱਥੇ ਸਾਡਾ ਮੰਤਰ ਆ ਸਾਡੇ ਸਮਾਜ ਦਾ, ਉੱਥੇ ਜਾ ਕੇ ਮਾਫੀ ਮੰਗ ਲਵੇ, ਨਹੀਂ ਤਾਂ ਅਸੀਂ ਛੱਡਾਂਗੇ ਨਹੀਂ, ਜੋ ਸਾਡੇ ਤੋਂ ਹੋਇਆ ਕਰਾਂਗੇ। ਇਹ ਹੁਣ ਜੋੜੀਆਂ ਜਾ ਰਹੀਆਂ ਨੇ ਗੱਲਾਂ ਕਿ ਅਮਰੀਕਾ ਦੇ ਵਿੱਚ ਬੈਠੇ ਬੰਦੇ ਜਿਹੜੇ ਇਹਦੇ ਲਾਰੈਂਸ ਦੇ ਨਾਲ ਦੇ ਆ, ਤੇ ਉਹਨਾਂ ਨੇ
ही ये शूटर हायर किए कह लो जां शूटरां नूं हुक्म दिता की कीता की नहीं कीता, तारा इउं ही जोड़ियां जा रहीआं। ये जिहड़ा कालू आ दसदे आ कि इन्हां ने महीना डेढ़ महीना पहला भी एक कारोबारी जिहड़ा मारिआ जी जी। तां सलमान खान के मामले दे विच उत्थे बहुत ज्यादा इस वेले डर दा माहौल आ ते मंग ये उठ रही है कि सलमान खान नूं क्यों ना जेड प्लस सिक्योरिटी दे दित्ती जाए। तुसीं सोच के देखो कि किस पद्धर दा डर जिहड़ा आ वो फिल्म इंडस्ट्री दे विच होएगा जी कि ये कहा जा रहा कि सलमान खान नूं जेड प्लस सिक्योरिटी दे देनी चाहिए। जी जी। ਮਿੰਟੂ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਆਪਾਂ ਚਰਚਾ ਕਰਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਜਲਦ ਵਾਪਸੀ ਇੱਕ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸ ਦੇ ਨਾਲ ਤੇ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਖਾਸ ਖਬਰਾਂ ਦਾ। ਗੱਲ ਕਰਾਂਗੇ ਬਠਿੰਡਾ ਲੋਕ ਸਭਾ ਹਲਕੇ ਦੀ। ਲੋਕ ਸਭਾ ਹਲਕੇ ਤੋਂ ਇੱਥੋਂ ਲੱਖਾ ਸਧਾਣਾ ਨੇ ਹੁਣ ਚੋਣ ਲੜਨ ਦਾ ਐਲਾਨ ਕੀਤਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਉਹ ਸਮਰਥਨ ਦੇ ਨਾਲ ਬਠਿੰਡਾ ਤੋਂ ਚੋਣ ਲੜਨਗੇ। ਬਠਿੰਡਾ ਪਾਰਟੀ ਦੇ ਪ੍ਰਧਾਨ ਤੇ ਸੰਸਦ ਮੈਂਬਰ ਸਿਮਰਜੀਤ ਸਿੰਘ ਮਾਨ ਵੱਲੋਂ ਲੱਖਾ ਸਧਾਣਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ ਤੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਬਠਿੰਡਾ ਤੋਂ ਉਮੀਦਵਾਰ ਲੱਖਾ ਸਧਾਣਾ ਹੋਣਗੇ। ਲੱਖਾ ਸਧਾਣਾ ਨੇ ਸਪਸ਼ਟ ਕੀਤਾ ਕਿ ਉਹ ਆਜ਼ਾਦ ਤੌਰ ਤੇ ਚੋਣ ਲੜ ਰਹੇ ਨੇ। ਉਹਨਾਂ ਨੂੰ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਮਰਥਨ ਦਿੱਤਾ ਗਿਆ। ਲੱਖਾ ਸਧਾਣਾ ਨੇ ਵੀ ਖੁਲਾਸਾ ਕੀਤਾ ਕਿ ਉਹ ਹਰ ਹਮਖਿਆਲੀ ਪਾਰਟੀ ਦਾ ਸਮਰਥਨ ਲੈਣਗੇ ਤਾਂ ਜੋ ਬਠਿੰਡਾ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਲੱਖਾ ਸਧਾਣਾ ਰਾਮਪੁਰਾ ਫੂਲ ਹਲਕੇ ਦੇ ਪਿੰਡ ਸਧਾਣਾ ਦੇ ਜੰਪਲ ਨੇ। ਉਹ ਸਾਲ 2022 ਦੇ ਵਿੱਚ 12 ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਆਫ ਪੰਜਾਬ ਤੋਂ ਚੋਣ ਲੜ ਚੁੱਕੇ ਨੇ। ਲੱਖਾ ਸਧਾਣਾ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਬੋਲੀ ਦੇ ਵਿਕਾਸ ਦੇ ਨਾਂ ਤੇ ਸੜਕਾਂ ਉੱਪਰ ਅੰਗਰੇਜ਼ੀ ਤੇ ਹਿੰਦੀ ਦੇ ਵਿੱਚ ਲਿਖੇ ਬੋਰਡਾਂ ਨੂੰ ਮਿਟਾ ਕੇ ਪੰਜਾਬੀ ਲਿਖਣ ਦੀ ਮੁਹਿੰਮ ਚਲਾ ਰਹੇ ਨੇ। ਲੱਖਾ ਸਧਾਣਾ ਸਮੇਤ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹੁਣ ਤੱਕ 11 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸਿਮਰਜੀਤ ਸਿੰਘ ਮਾਨ ਦੇ ਨਾਲ ਉਹਨਾਂ ਦੀ ਹੋਰ ਵੀ ਲੀਡਰਸ਼ਿਪ ਮੌਜੂਦ ਸੀ। ਲੱਖਾ ਸਧਾਣਾ ਇਸ ਤੋਂ ਪਹਿਲਾਂ 2022 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਈਆਂ ਸੀਗੀਆਂ ਉਹਨਾਂ ਦੇ ਵਿੱਚ ਮੌੜ ਹਲਕੇ ਤੋਂ ਵੀ ਚੋਣ ਲੜ ਕੇ ਕਿਸਮਤ ਅਜ਼ਮਾ ਚੁੱਕੇ ਨੇ, ਪਰ ਉਦੋਂ ਹਾਰ ਗਏ ਸੀਗੇ। ਕਿਸਾਨ ਜਥੇਬੰਦੀਆਂ ਵੱਲੋਂ ਜਿਹੜੀ ਪਾਰਟੀ ਬਣਾਈ ਗਈ ਸੀ ਸੰਯੁਕਤ ਸਮਾਜ ਮੋਰਚਾ, ਉਹਨੂੰ ਮਾਨਤਾ ਮਿਲਣ ਦੇ ਵਿੱਚ ਦੇਰੀ ਹੋਣ ਕਰਕੇ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਸੀਗੇ ਤੇ ਪੀਪਲਜ਼ ਪਾਰਟੀ ਆਫ ਪੰਜਾਬ 2012 ਦੇ ਵਿੱਚ ਉਦੋਂ ਵੀ ਉਹ ਜਿਹੜਾ ਖਾਸ ਮਾਰਕਾ ਕੋਈ ਨਹੀਂ ਮਾਰ ਸਕੇ। ਕਿਸੇ ਵੇਲੇ ਅਪਰਾਧ ਦੀ ਦੁਨੀਆ ਦੇ ਵਿੱਚ ਸਰਗਰਮ ਚੱਲ ਰਹੇ ਲੱਖਾ ਸਧਾਣਾ ਪਿਛਲੇ ਕਈ ਸਾਲਾਂ ਤੋਂ ਸਮਾਜਿਕ ਅਤੇ ਸਿਆਸੀ ਕਾਰਕੁਨ ਵਜੋਂ ਵਿਚਰ ਰਹੇ ਨੇ ਅਤੇ ਵੱਖ-ਵੱਖ ਮੌਕਿਆਂ ਉੱਤੇ ਚਰਚਾ ਦੇ ਵਿੱਚ ਆਉਂਦੇ ਰਹਿੰਦੇ ਨੇ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸੋਸ਼ਲ ਮੀਡੀਆ ਤੇ ਜਿੱਥੇ ਉਹਨੂੰ ਚਾਹਣ ਵਾਲਿਆਂ ਦੀ ਗਿਣਤੀ ਬਹੁਤ ਵੱਡੀ ਹੈ, ਉੱਥੇ ਉਹਦੇ ਆਲੋਚਕਾਂ ਦੀ ਵੀ ਗਿਣਤੀ ਬਹੁਤ ਵੱਡੀ ਹੈ। ਲੱਖਾ ਸਧਾਣਾ ਨੂੰ ਕੋਈ ਸਾਬਕਾ ਗੈਂਗਸਟਰ ਦੱਸਦਾ, ਕੋਈ ਇਹ ਦੱਸਦਾ ਕਿ ਹੁਣ ਇਹ ਰਾਜਨੀਤੀ ਨੂੰ ਸਾਫ਼ ਕਰਨ ਚੱਲਿਆ, ਇਹ ਤਾਂ ਕਬਜ਼ੇ ਲੈਂਦਾ ਰਿਹਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਲੱਖਾ ਸਧਾਣਾ ਉੱਤੇ ਕਈ ਤਰ੍ਹਾਂ ਦੇ ਪਰਚੇ ਵੀ ਜਿਹੜੇ ਨੇ ਉਹ ਦਰਜ ਨੇ। ਜੇਕਰ ਗੱਲ ਕਰੀਏ ਉਹਨਾਂ ਦੇ ਪਰਚਿਆਂ ਦੀ ਤਾਂ ਉਹਨਾਂ ਦੇ ਉੱਤੇ ਫਰੌਤੀ ਮੰਗਣ ਜਾਂ ਇਹਦੇ ਨਾਲ ਵਿਵਾਦ ਜਿਹੜੇ ਜੁੜੇ ਨੇ ਉਹ ਸਾਬਕਾ ਗੈਂਗਸਟਰ ਦੀ ਪਛਾਣ ਦੇ ਤੌਰ ਤੇ। ਉਹਦੇ ਵਿੱਚ ਇਹ ਵੀ ਹੈ ਕਿ ਉਹ ਸਮਾਜਿਕ ਕਾਰਜਾਂ ਦੇ ਵਿੱਚ ਜਦੋਂ ਸਰਗਰਮ ਹੋਇਆ ਉਸ ਤੋਂ ਪਹਿਲਾਂ ਉਹ ਅਪਰਾਧ ਦੀ ਦੁਨੀਆ ਦੇ ਵਿੱਚ ਸੀ। ਇਹਦੇ ਖਿਲਾਫ ਬੂਥਾਂ ਤੇ ਕਬਜ਼ਾ ਕਰਨ, ਕਤਲ ਦੀ ਕੋਸ਼ਿਸ਼, ਆਰਮਜ਼ ਐਕਟ ਦੀ ਉਲੰਘਣਾ ਸਮੇਤ ਕਈ ਮਾਮਲੇ ਦਰਜ ਨੇ ਲੱਖਾ ਸਧਾਣਾ ਉੱਤੇ ਕਿਸੇ ਸਮੇਂ ਪਰ ਬਾਅਦ ਦੇ ਵਿੱਚ ਉਹਨੇ ਕਿਹਾ ਕਿ ਮੈਂ ਇਸ ਕ੍ਰਾਈਮ ਦੀ ਦੁਨੀਆ ਦੇ ਵਿੱਚੋਂ ਬਾਹਰ ਨਿਕਲਿਆ, ਮੈਂ ਵਾਪਸ ਆਪਣੀ ਜ਼ਿੰਦਗੀ ਨੂੰ ਲੀਹ ਤੇ ਲਿਆਉਣਾ ਚਾਹੁੰਦਾ ਤੇ ਇਸ ਕਰਕੇ ਫਿਰ ਉਹਨੇ ਸਿਆਸਤ ਦੇ ਵਿੱਚ ਐਂਟਰੀ ਜਦੋਂ ਮਾਰੀ ਸੀ ਤਾਂ ਉਦੋਂ ਉਹਨਾਂ ਸਮਿਆਂ ਦੇ ਵਿੱਚ ਤੁਹਾਨੂੰ ਯਾਦ ਹੋਣਾ 2012 ਦੇ ਵਿੱਚ ਭਗਵੰਤ ਮਾਨ ਵੀ ਪੀਪੀਪੀ ਤੋਂ ਚੋਣ ਲੜੇ ਸੀਗੇ। ਭਗਵੰਤ ਮਾਨ ਲਹਿਰਾ ਗਾਗਾ ਤੋਂ ਚੋਣ ਲੜੇ ਸੀ। ਲੱਖਾ ਸਧਾਣਾ, ਭਗਵੰਤ ਮਾਨ, ਕਿੱਕੀ ਢਿੱਲੋਂ ਤੇ ਮਨਪ੍ਰੀਤ ਬਾਦਲ ਇਹ ਪੀਪੀਪੀ ਦੇ ਵਿੱਚ ਅਹਿਮ ਚਿਹਰੇ ਹੁੰਦੇ ਸੀਗੇ ਉਹਨਾਂ ਸਮਿਆਂ ਦੇ ਵਿੱਚ। ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੀਪੀਪੀ ਪਹਿਲੇ ਹੀ ਅਟੈਂਪਟ ਦੇ ਵਿੱਚ 5 ਤੋਂ 7% ਜਿਹੜੀ ਵੋਟ ਹੈ ਪੰਜਾਬ ਦੇ ਵਿੱਚ ਲੈ ਗਈ ਸੀਗੀ। ਖੈਰ ਉਹ ਕੋਈ ਛੋਟੀ ਪ੍ਰਾਪਤੀ ਤਾਂ ਨਹੀਂ ਸੀ, ਪਰ ਜਿਵੇਂ ਇਹਨਾਂ ਚੋਣ ਨਤੀਜਿਆਂ ਦਾ ਐਲਾਨ ਹੋਇਆ ਤਾਂ ਉਸ ਤੋਂ ਬਾਅਦ ਇਹ ਪਾਰਟੀ ਖਿੰਡਰ ਗਈ। ਉਸ ਤੋਂ ਬਾਅਦ 2014 ਦੇ ਵਿੱਚ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਵਿੱਚ ਆਏ। ਉਹਨਾਂ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜੀ, ਉਹ ਜਿੱਤ ਗਏ 2014 ਦੇ ਵਿੱਚ। ਤੇ ਆਪ ਪਾਰਟੀ ਦੇ 4 ਉਮੀਦਵਾਰ ਜਿੱਤੇ ਸੀਗੇ, ਪ੍ਰੋਫੈਸਰ ਸਾਧੂ ਸਿੰਘ ਫਰੀਦਕੋਟ ਤੋਂ, ਹਰਿੰਦਰ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਤੇ ਡਾਕਟਰ ਧਰਮਵੀਰ ਗਾਂਧੀ ਪਟਿਆਲਾ ਤੋਂ। ਤੇ ਉਸ ਤੋਂ ਬਾਅਦ ਲੱਖਾ ਸਧਾਣਾ ਨੇ ਵੀ ਆਪਣੇ ਰਾਹ ਅਲੱਗ ਜੇ ਕਰ ਲਏ। ਫਿਰ ਤੁਹਾਨੂੰ ਪਤਾ ਹੀ 2017 ਦੇ ਇਲੈਕਸ਼ਨਾਂ ਤੋਂ ਐਨ ਪਹਿਲਾਂ ਮਨਪ੍ਰੀਤ ਬਾਦਲ ਨੇ ਜਿੰਨੀ ਕੁ ਪਾਰਟੀ ਉਹਨਾਂ ਕੋਲੇ ਸੀਗੀ ਉਹ ਬਚੀ ਖੁਚੀ ਉਹਨਾਂ ਨੇ ਕਾਂਗਰਸ ਦੇ ਵਿੱਚ ਮਰਜ ਕਰਤੀ ਸੀ ਤੇ ਹੁਣ ਮਨਪ੍ਰੀਤ ਬਾਦਲ ਇਸ ਵੇਲੇ ਭਾਜਪਾ ਦੇ ਵਿੱਚ ਨੇ। ਕਿੱਕੀ ਢਿੱਲੋਂ ਵੀ ਉਹਨਾਂ ਤੋਂ ਪਹਿਲਾਂ ਹੀ ਕਾਂਗਰਸ ਦੇ ਵਿੱਚ ਆ ਗਏ ਸੀਗੇ। ਇਹਦੇ ਨਾਲ ਉਹਨਾਂ ਦੇ ਹੋਰ ਸਾਥੀ ਦੂਜੀਆਂ ਪਾਰਟੀਆਂ ਦੇ ਵਿੱਚ ਵੀ ਚਲੇ ਗਏ ਸੀ। ਸੋ ਲੱਖਾ ਸਧਾਣਾ ਸਕੂਲ ਪ੍ਰਬੰਧਕਾਂ ਦੇ ਨਾਲ ਵਿਵਾਦ ਦੇ ਵਿੱਚ, ਕਈ ਮਾਮਲਿਆਂ ਦੇ ਵਿੱਚ ਵਿਵਾਦ ਉਹ ਹੁੰਦੇ ਰਹੇ, ਹਸਪਤਾਲਾਂ ਦੇ ਨਾਲ ਵਿਵਾਦ ਹੁੰਦਾ ਰਿਹਾ ਤੇ ਇਸ ਕਰਕੇ ਉਹਦੀ ਚਰਚਾ ਲਗਾਤਾਰ ਸੋਸ਼ਲ ਮੀਡੀਆ ਤੇ ਜਾਂ ਇੱਕ ਸਮਾਜਿਕ ਕਾਰਕੁਨ ਵਜੋਂ ਉਹਦੀ ਪਛਾਣ ਬਣੀ ਤੇ ਉਹਨੂੰ ਜਿਹੜਾ ਸਾਬਕਾ ਗੈਂਗਸਟਰ ਦਾ ਉਹਦਾ ਠੱਪਾ ਸੀਗਾ ਉਹਨੂੰ ਵੀ ਧੋਣ ਦੇ ਵਿੱਚ ਉਹ ਕਾਫੀ ਹੱਦ ਤੱਕ ਕਾਮਯਾਬ ਰਿਹਾ, ਪਰ ਉਹਦੀ ਹਲੇ ਵੀ ਆਲੋਚਕ ਸੋਸ਼ਲ ਮੀਡੀਆ ਤੇ ਜਾਂ ਆਮ ਜ਼ਿੰਦਗੀ ਦੇ ਵਿੱਚ ਬਹੁਤ ਨੇ। ਉਧਰ ਦੂਜੇ ਪਾਸੇ ਗੱਲ ਕਰੀਏ ਹੰਸਰਾਜ ਹੰਸ ਦੀ। ਹੰਸਰਾਜ ਹੰਸ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਪੁਲਿਸ ਦੇ ਦਰਮਿਆਨ ਝੜਪਾਂ ਹੋਈਆਂ ਨੇ। ਫਰੀਦਕੋਟ ਰਾਖਵਾਂ ਹਲਕੇ ਤੋਂ ਭਾਜਪਾ ਉਮੀਦਵਾਰ ਨੇ ਹੰਸਰਾਜ ਹੰਸ ਤੇ ਉਹਨਾਂ ਨੂੰ ਲਗਾਤਾਰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਭਾਜਪਾ ਉਮੀਦਵਾਰ ਦਾ ਪੰਜਾਬ ਦੇ ਵਿੱਚ ਵਿਰੋਧ ਕਰਕੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਨੇ। ਪਿੰਡ ਢੁੱਡੀਕੇ ਦੇ ਵਿੱਚ ਭਾਜਪਾ ਉਮੀਦਵਾਰ ਹੰਸਰਾਜ ਹੰਸ ਦਾ ਵਿਰੋਧ ਕਰਨ ਪੁੱਜੇ ਕਿਸਾਨਾਂ ਨੂੰ ਪੁਲਿਸ ਨੇ ਧੂ ਕੇ ਗੱਡੀਆਂ ਦੇ ਵਿੱਚ ਸੁੱਟ ਲਿਆ ਸੀ ਅਤੇ ਥਾਣਾ ਅਜੀਤਵਾਲ ਦੇ ਵਿੱਚ ਬੰਦ ਕਰ ਦਿੱਤਾ ਸੀ।
ਹੰਸਰਾਜ ਹੰਸ ਦੇ ਆਉਣ ਤੋਂ ਪਹਿਲਾਂ ਕਿਸਾਨਾਂ ਤੇ ਪੁਲਿਸ ਦੇ ਦਰਮਿਆਨ ਝੜਪਾਂ ਹੋਈਆਂ। ਇੱਥੇ ਦੱਸਦੇ ਆ ਕਿ ਢੁੱਡੀਕੇ ਦੇ ਵਿੱਚ ਦੁਪਹਿਰੇ 2 ਵਜੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇੱਥੇ ਹੰਸਰਾਜ ਹੰਸ ਆਉਣ ਲੱਗਿਆ ਤਾਂ ਉਹਨਾਂ ਨੇ ਪਿੰਡ ਦੀ ਨਾਕਾਬੰਦੀ ਕਰ ਦਿੱਤੀ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਪਿੰਡ ਨੂੰ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ। ਹੰਸਰਾਜ ਹੰਸ ਨਿਰਧਾਰਤ ਸਮੇਂ ਤੋਂ 4 ਘੰਟੇ ਲੇਟ ਪੁੱਜੇ ਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਤੋਂ ਇਲਾਵਾ ਹੋਰ ਜਿਹੜੀਆਂ ਜਥੇਬੰਦੀਆਂ ਦੇ ਆਗੂ ਸੀਗੇ ਉਹਨਾਂ ਨੂੰ ਪੁਲਿਸ ਨੇ ਧੂ ਕੇ ਗੱਡੀਆਂ ਦੇ ਵਿੱਚ ਸੁੱਟ ਲਿਆ। ਕਿਸਾਨਾਂ ਨੇ ਕਾਲੇ ਝੰਡੇ ਵੀ ਦਿਖਾਏ ਤੇ ਜਗਮੋਹਨ ਕੰਗ ਜਿਹੜੇ ਕਿ BKU ਕ੍ਰਾਂਤੀਕਾਰੀ ਦੇ ਆਗੂ ਨੇ ਉਹਨਾਂ ਨੇ ਕਿਹਾ ਕਿ 18 ਕਿਸਾਨਾਂ ਨੂੰ ਅਜੀਤਵਾਲ ਥਾਣੇ ਦੇ ਵਿੱਚ ਡੱਕ ਦਿੱਤਾ ਗਿਆ ਤੇ ਇਹਨਾਂ ਦੇ ਨਾਲ ਹੋਰ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਸੀਗੇ। ਕਹਿੰਦੇ ਹੰਸਰਾਜ ਹੰਸ ਕਹਿ ਰਹੇ ਨੇ ਕਿ ਹਿੰਸਕ ਨਾ ਹੋ ਕੇ ਕਿਸਾਨ ਆਪਣੀ ਗੱਲ ਕਰਨ ਤੇ ਉਹ DAC ਕੰਪਲੈਕਸ ਦੇ ਵਿੱਚ ਜਦੋਂ ਉਹਨਾਂ ਨੇ BR ਅੰਬੇਦਕਰ ਦੇ ਬੁੱਤ ਉੱਤੇ ਫੁੱਲ ਅਰਪਣ ਕਰਕੇ ਸਜਦਾ ਕੀਤਾ ਤਾਂ ਉਹ ਕਹਿੰਦੇ ਕਿ ਮੇਰੇ ਨਾਲ ਕਿਸਾਨ ਆ ਕੇ ਗੱਲ ਕਰਨ, ਮੈਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਆ। ਉਧਰ ਭਾਜਪਾ ਆਗੂਆਂ ਦਾ ਬਾਅਦ ਦੁਪਹਿਰ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਬੂਥ ਦਾ ਇੱਕ ਸੰਮੇਲਨ ਸੀਗਾ। ਉੱਥੇ ਗੁਰਪ੍ਰੀਤ ਮਲੂਕਾ, ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਸੂਬਾਈ ਆਗੂ ਵਿਨੋਦ ਬਿੰਟਾ, ਆਸ਼ੂਤੋਸ਼ ਤਿਵਾੜੀ, ਰੁਪਿੰਦਰਜੀਤ ਸਿੰਘ ਤੇ ਹੋਰ ਜਿਹੜੇ ਆਗੂ ਸੀਗੇ ਉਹਨਾਂ ਦਾ ਕਿਸਾਨਾਂ ਨੇ ਵਿਰੋਧ ਕੀਤਾ ਹੈ। ਇਹਨਾਂ ਨੇ ਕਿਹਾ ਕਿ ਜਿਹੜੇ ਭਾਜਪਾ ਆਗੂ ਦਾ ਵਿਰੋਧ ਕਰ ਰਹੇ ਨੇ ਕਿਸਾਨ, ਇਹਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਤੁਹਾਨੂੰ ਯਾਦ ਹੋਣਾ ਲੰਘੇ ਦਿਨੀ ਭਾਜਪਾ ਆਗੂਆਂ ਦੀ ਇੱਕ ਮੀਟਿੰਗ ਦੇ ਵਿੱਚ ਹਰਜੀਤ ਗਰੇਵਾਲ ਦੇ ਧੜੇ ਨੂੰ ਕਾਫੀ ਕੁੱਟਮਾਰ ਦਾ ਵੀ ਸ਼ਿਕਾਰ ਹੋਣਾ ਪਿਆ, ਉੱਤੇ ਉਹਨਾਂ ਦੀ ਕੁੱਟਮਾਰ ਹੋਈ ਹੈ। ਸੋ ਕੁੱਲ ਮਿਲਾ ਕੇ ਪੰਜਾਬ ਤੇ ਹਰਿਆਣਾ ਦੇ ਵਿੱਚ ਭਾਜਪਾਈ ਉਮੀਦਵਾਰਾਂ ਲਈ ਪ੍ਰਚਾਰ ਕਰਨਾ, ਖਾਸ ਕਰਕੇ ਪੇਂਡੂ ਇਲਾਕਿਆਂ ਦੇ ਵਿੱਚ, ਪੰਜਾਬ ਦੇ ਪੇਂਡੂ ਇਲਾਕਿਆਂ ਦੇ ਵਿੱਚ ਬਹੁਤ ਔਖਾ ਹੋਇਆ ਪਿਆ, ਕਿਉਂਕਿ ਆਪਾਂ ਦੇਖਦੇ ਹਾਂ ਕਿ ਸ਼ੰਭੂ ਤੇ ਖਨੌਰੀ ਬਾਰਡਰ ਤੇ ਉੱਥੇ ਕਿਸਾਨਾਂ ਨੂੰ ਤਕਰੀਬਨ 3 ਮਹੀਨੇ ਹੋਣ ਵਾਲੇ ਨੇ ਬੈਠਿਆਂ ਨੂੰ ਸਰਹੱਦਾਂ ਦੇ ਉੱਤੇ, ਤੇ ਉਹਨਾਂ ਦਾ ਸਿਰਫ ਰਾਹ ਹੀ ਨਹੀਂ ਰੋਕਿਆ ਬਲਕਿ ਉਹਨਾਂ ਉੱਤੇ ਪੈਲਟ ਗਨ, ਉਹਨਾਂ ਤੇ ਜਿਹੜੇ ਆਪਾਂ ਕਹਿ ਸਕਦੇ ਹਾਂ ਅਥਰੂ ਗੈਸ ਦੇ ਗੋਲੇ, ਇਹਦੇ ਨਾਲ ਉਹਨਾਂ ਤੇ ਲਾਠੀ ਚਾਰਜ, ਕਾਰਾਂ ਭੰਨੀਆਂ, ਟਰੈਕਟਰ ਤੋੜੇ। ਇੱਕ ਕਿਸਾਨ ਦੇ ਗੋਲੀ ਮਾਰ ਕੇ ਉਹਨੂੰ ਸ਼ਹੀਦ ਕਰ ਦਿੱਤਾ ਗਿਆ। ਸ਼ੁਭਕਰਨ ਸਿੰਘ ਉਹਦਾ ਨਾਮ ਹੈ। ਉਹਦਾ ਪਿੰਡ ਵੀ ਜਿਹੜਾ ਉਹ ਜ਼ਿਲ੍ਹਾ ਬਠਿੰਡਾ, ਉਹ ਸ਼ਾਇਦ ਉਹਦਾ ਪਿੰਡ ਫਰੀਦਕੋਟ ਰਾਖਵਾਂ ਹਲਕੇ ਦੇ ਵਿੱਚ ਆਉਂਦਾ, ਬੱਲੋ ਪਿੰਡ, ਕਿਉਂਕਿ ਰਾਮਪੁਰਾ ਦੇ ਇਲਾਕੇ ਜਿਹੜੇ ਕੁਛ ਨੇ, ਬਠਿੰਡਾ ਜ਼ਿਲ੍ਹੇ ਦੇ ਕੁਛ ਇਲਾਕੇ ਨੇ ਉਹ ਫਰੀਦਕੋਟ ਦੇ ਵਿੱਚ ਵੀ ਪੈਂਦੇ ਨੇ। ਜਿਸ ਤਰੀਕੇ ਨਾਲ ਫਰੀਦਕੋਟ ਦੇ ਵਿੱਚ ਬਠਿੰਡਾ ਰਾਮਪੁਰਾ ਫੂਲ ਪੈਂਦਾ, ਉਸੇ ਤਰ੍ਹਾਂ ਬਠਿੰਡਾ ਦੇ ਵਿੱਚ ਲੰਬੀ, ਜਿਹੜਾ ਕਿ ਹੈ ਤਾਂ ਜ਼ਿਲ੍ਹਾ ਮੁਕਤਸਰ ਸਾਹਿਬ ਦਾ ਹਿੱਸਾ ਪਰ ਉਹਨੂੰ ਗਿਣਿਆ ਜਾਂਦਾ, ਉਹ ਵਿਧਾਨ ਸਭਾ ਹਲਕਾ ਪਾਇਆ ਹੋਇਆ ਬਠਿੰਡਾ ਦੀ ਸੀਟ ਦੇ ਵਿੱਚ। ਸੋ ਇਸ ਕਰਕੇ ਉਥੋਂ ਤੁਹਾਨੂੰ ਪਤਾ ਫਿਰ ਬਠਿੰਡਿਓਂ ਬਾਦਲਾਂ ਨੂੰ ਇਸ ਗੱਲ ਦਾ ਫਾਇਦਾ ਵੀ ਹੁੰਦਾ ਰਿਹਾ। ਸੋ ਇਹ ਜਿਹੜੀ ਹਲਕਾਬੰਦੀ ਹੈ, ਇਹ ਜਿਹੜੇ ਸਿਆਸੀ ਪਾਰਟੀਆਂ ਨੇ ਸੱਤਾਧਾਰੀ, ਉਹ ਕਈ ਵਾਰੀ ਆਪਣੇ ਹਿਸਾਬ ਦੇ ਨਾਲ ਵੀ ਲੋਟ ਕਰ ਲੈਂਦੇ ਕਿ ਕਿਹੜਾ ਹਲਕਾ ਪਾ ਲਈਏ, ਕਿੱਥੇ ਆਪਣੀ ਲੀਡ ਰਹਿੰਦੀ ਹੈ, ਕਿੱਥੇ ਆਪਣੀ ਹਾਜ਼ਰੀ ਬਹੁਤ ਹੈ ਤੇ ਉੱਥੋਂ ਆਪਾਂ ਨੂੰ ਜਿੱਤਣਾ ਸੌਖਾ ਹੋ ਜਾਵੇ। ਖੈਰ, ਹੁਣ ਇਹ ਭਾਜਪਾਈ ਉਮੀਦਵਾਰਾਂ ਨੂੰ ਖਾਸੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਤੇ ਜੇਕਰ ਆਪਾਂ ਇਹਦੇ ਨਾਲ ਫਰੀਦਕੋਟ ਦੀ ਗੱਲ ਕਰ ਲਈਏ ਤਾਂ ਫਰੀਦਕੋਟ ਹਲਕਾ ਇਸ ਟਾਈਮ ਖਾਸਾ ਸਰਗਰਮ ਹੈ, ਕਿਉਂਕਿ ਇੱਕ ਪਾਸੇ ਕਰਮਜੀਤ ਅਨਮੋਲ ਨੇ, ਦੂਜੇ ਪਾਸੇ ਹੰਸਰਾਜ ਹੰਸ ਨੇ, ਤੇ ਕਾਂਗਰਸ ਨੇ ਆਪਣਾ ਉਮੀਦਵਾਰ ਨਹੀਂ ਐਲਾਨਿਆ, ਪਰ ਅਕਾਲੀ ਦਲ ਨੇ ਇੱਥੋਂ ਰਾਜਵਿੰਦਰ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ। ਸਾਬਕਾ ਵਿਧਾਇਕ ਸੀਤਲ ਸਿੰਘ ਧਰਮਕੋਟ ਦੇ ਪੁੱਤਰ ਨੇ ਤੇ ਨੌਜਵਾਨ ਅਕਾਲੀ ਆਗੂ ਨੇ ਰਾਜਵਿੰਦਰ ਸਿੰਘ ਧਰਮਕੋਟ, ਉਹਨਾਂ ਨੂੰ ਉਮੀਦਵਾਰ ਐਲਾਨਿਆ। ਤੇ ਇਹਦੇ ਨਾਲ ਹੁਣ ਇਹ ਹਲਕਾ ਪੂਰੀ ਤਰ੍ਹਾਂ ਦੇ ਨਾਲ ਭਖ ਚੁੱਕਿਆ ਚੋਣ ਸਰਗਰਮੀਆਂ ਦੇ ਪ੍ਰਚਾਰ ਦੇ ਜੇ ਮਾਮਲੇ ਤੋਂ ਦੇਖਣਾ ਹੋਵੇ। ਹੁਣ ਇੱਥੇ ਨਾਲ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਕਰਨ ਵਾਲੇ ਬੇਅੰਤ ਸਿੰਘ ਦਾ ਪੁੱਤਰ ਸਰਬਜੀਤ ਸਿੰਘ, ਉਹ ਵੀ ਇੱਥੋਂ ਚੋਣ ਲੜ ਰਿਹਾ ਹੈ। ਕੋਟਕਪੂਰਾ ਤੇ ਬਾਈਬਲ ਕਲਾਂ ਗੋਲੀ ਕਾਂਡ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਦੀ ਜਾਂਚ ਕਰਨ ਵਾਲੇ ਜਸਟਿਸ ਜੋਰਾ ਸਿੰਘ ਵੀ ਇੱਥੋਂ ਉਮੀਦਵਾਰ ਨੇ। ਫਰੀਦਕੋਟ ਦੇ ਅੰਦਰ 9 ਵਿਧਾਨ ਸਭਾ ਹਲਕੇ ਆਉਂਦੇ ਨੇ, ਫਰੀਦਕੋਟ, ਕੋਟਕਪੂਰਾ, ਜੈਤੋ, ਬਾਘਾ ਪੁਰਾਣਾ, ਨਿਹਾਲ ਸਿੰਘ ਵਾਲਾ, ਧਰਮਕੋਟ, ਗਿੱਦੜਬਾਹ ਤੇ ਰਾਮਪੁਰਾ ਫੂਲ ਤੇ ਮੋਗਾ, ਇਹ ਆਉਂਦੇ ਨੇ। ਤੇ ਅਕਾਲੀ ਦਲ ਤੇ ਭਾਜਪਾ ਦਾ ਜਿਹੜਾ ਸਿਆਸੀ ਗੱਠਜੋੜ ਹੈ, ਇਹ 1996 ਦੇ ਵਿੱਚ ਹੋਇਆ ਸੀਗਾ। ਇਹ ਸੀਟ ਅਕਾਲੀ ਦਲ ਦੇ ਹਿੱਸੇ ਆਉਂਦੀ ਰਹੀ, ਪਰ ਕਿਸਾਨੀ ਅੰਦੋਲਨ ਦੇ ਦੌਰਾਨ ਇਹਨਾਂ ਦੋਨਾਂ ਧਿਰਾਂ ਦਾ ਗੱਠਜੋੜ ਟੁੱਟ ਗਿਆ। ਤੇ ਪਿਛੋਕੜ ਤੇ ਜੇਕਰ ਝਾਤ ਮਾਰੀਏ ਤਾਂ ਇਹ ਹਲਕਾ 1977 ਦੇ ਵਿੱਚ ਹੋਂਦ ਦੇ ਵਿੱਚ ਆਇਆ। ਉਦੋਂ ਤੋਂ ਲੈ ਕੇ ਹੁਣ ਤੱਕ ਇਸ ਹਲਕੇ ਤੇ ਕਿਸੇ ਵੀ ਇੱਕ ਪਾਰਟੀ ਦਾ ਪੱਕਾ ਕਬਜ਼ਾ ਨਹੀਂ ਰਿਹਾ। 1977 ਦੇ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਤੋਂ ਚੋਣ ਜਿੱਤੇ, ਤੇ ਉਸ ਤੋਂ ਬਾਅਦ 1980 ਦੇ ਵਿੱਚ ਜਦੋਂ ਚੋਣਾਂ ਹੋਈਆਂ ਤਾਂ ਗੁਰਵਿੰਦਰ ਕੌਰ ਬਰਾੜ, ਜਿਹੜੇ ਕਿ ਹਰਚਰਨ ਬਰਾੜ ਦੇ ਵਾਈਫ ਸਨ, ਉਹ ਚੋਣ ਜਿੱਤੇ। ਤੇ 1984 ਦੇ ਵਿੱਚ ਭਾਈ ਸ਼ਮਿੰਦਰ ਸਿੰਘ ਅਕਾਲੀ ਦਲ ਤੋਂ, ਤੇ 1999 ਦੇ ਵਿੱਚ ਜਗਦੇਵ ਸਿੰਘ ਖੁੱਡੀਆਂ, ਜਿਨ੍ਹਾਂ ਦੇ ਪੁੱਤਰ ਹੁਣ ਗੁਰਮੀਤ ਸਿੰਘ ਖੁੱਡੀਆਂ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਦੇ ਵਿੱਚ ਨੇ, ਤੇ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀ। ਜਗਦੇਵ ਸਿੰਘ ਖੁੱਡੀਆਂ ਇੱਥੋਂ ਜਿੱਤਦੇ ਨੇ 1999 ਦੀਆਂ ਚੋਣਾਂ ਦੇ ਵਿੱਚ। 1991 ਦੇ ਵਿੱਚ ਜਗਮੀਤ ਬਰਾੜ ਕਾਂਗਰਸ ਤੋਂ ਜਿੱਤਦੇ ਨੇ, ਤੇ ਫਿਰ 1996 ਤੇ 98 ਦੇ ਵਿੱਚ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਿੱਤ ਦਾ ਝੰਡਾ ਗੱਡਿਆ। 1999 ਦੇ ਵਿੱਚ
ਸੁਖਬੀਰ ਸਿੰਘ ਬਾਦਲ ਹਾਰੇ ਤੇ ਜਗਮੀਤ ਸਿੰਘ ਬਰਾੜ ਇੱਥੋਂ ਜੇਤੂ ਰਹੇ ਕਾਂਗਰਸ ਦੀ ਟਿਕਟ ਤੋਂ। 2004 ਦੇ ਵਿੱਚ ਫਿਰ ਸੁਖਬੀਰ ਬਾਦਲ ਜੇਤੂ ਰਹੇ। 2009 ਦੇ ਵਿੱਚ ਪਰਮਜੀਤ ਕੌਰ ਗੁਲਸ਼ਨ ਅਕਾਲੀ ਦਲ ਤੋਂ ਜੇਤੂ ਰਹੇ। 2014 ਦੇ ਵਿੱਚ ਪ੍ਰੋਫੈਸਰ ਸਾਧੂ ਸਿੰਘ। 2019 ਦੇ ਵਿੱਚ ਫਿਰ ਮੁਹੰਮਦ ਸਦੀਕ ਫਰੀਦਕੋਟ ਤੋਂ ਜਿੱਤਦੇ ਨੇ ਕਾਂਗਰਸ ਦੀ ਟਿਕਟ ਤੇ। ਇਸ ਤਰ੍ਹਾਂ ਦੇਖਿਆ ਜਾਵੇ ਤਾਂ ਇਹ ਜਿਹੜੀ ਸੀਟ ਹੈ 20 ਸਾਲਾਂ ਬਾਅਦ ਕਾਂਗਰਸ ਦੇ ਖਾਤੇ ਦੇ ਵਿੱਚ ਪਈ। 1999 ਦੇ ਵਿੱਚ ਜਦੋਂ ਜਗਮੀਤ ਸਿੰਘ ਬਰਾੜ ਜਿੱਤੇ ਸਨ ਤਾਂ ਉਸ ਤੋਂ ਬਾਅਦ ਮੁਹੰਮਦ ਸਦੀਕ 2019 ਦੇ ਵਿੱਚ ਇੱਥੋਂ ਜਿੱਤੇ ਸਨ। ਉਧਰ ਸੰਗਰੂਰ ਲੋਕ ਸਭਾ ਹਲਕੇ ਤੋਂ ਗੱਲ ਕਰੀਏ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਨਜ਼ਰਅੰਦਾਜ਼ ਕਰਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਕਬਾਲ ਸਿੰਘ ਝੁੰਦਾ ਨੂੰ ਪਾਰਟੀ ਉਮੀਦਵਾਰ ਬਣਾਉਣ ਤੋਂ ਬਾਅਦ ਪਾਰਟੀ ਦੀ ਏਕਤਾ ਤੇ ਖਤਰੇ ਦੇ ਬੱਦਲ ਮੰਡਰਾਉਣ ਲੱਗੇ ਨੇ। ਪਤਾ ਲੱਗਾ ਕਿ ਵੱਡੀ ਗਿਣਤੀ ਸਮਰਥਕ ਢੀਂਡਸਾ ਰਿਹਾਇਸ਼ ਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਮਿਲਣ ਦੇ ਲਈ ਪੁੱਜੇ, ਜਿਨ੍ਹਾਂ ਜਜ਼ਬਾਤੀ ਲਹਿਜੇ ਦੇ ਵਿੱਚ ਪਰਮਿੰਦਰ ਸਿੰਘ ਢੀਂਡਸਾ ਨੂੰ ਜਲਦ ਕੋਈ ਫੈਸਲਾ ਲੈਣ ਦੇ ਲਈ ਦਬਾਅ ਪਾਇਆ। ਪਰ ਢੀਂਡਸਾ ਨੇ ਆਪਣੇ ਸਮਰਥਕਾਂ ਨੂੰ ਹਾਲ ਦੀ ਘੜੀ ਸ਼ਾਂਤ ਰਹਿਣ ਦੇ ਲਈ ਕਿਹਾ। ਉਹਨਾਂ ਨੇ ਕਿਹਾ ਕਿ ਇਹ ਜਿਹੜੇ ਉਹਨਾਂ ਦੇ ਸਮਰਥਕ ਨੇ ਉਹ ਕਹਿ ਰਹੇ ਨੇ ਕਿ ਜਿਹੜਾ ਇਕਬਾਲ ਸਿੰਘ ਝੁੰਦਾ ਨੂੰ ਟਿਕਟ ਮਿਲੀ ਹੈ, ਇਹ ਫੈਸਲਾ ਸ਼੍ਰੋਮਣੀ ਅਕਾਲੀ ਦਲ ਨੂੰ ਡੋਬਣ ਅਤੇ ਪਰਿਵਾਰ ਨੂੰ ਬਚਾਉਣ ਵਾਲਾ ਫੈਸਲਾ ਹੈ। ਅਜਿਹੇ ਮਾਰੂ ਫੈਸਲਿਆਂ ਦਾ ਖਮਿਆਜ਼ਾ ਪਾਰਟੀ ਪਹਿਲਾਂ ਹੀ ਭੁਗਤ ਚੁੱਕੀ ਹੈ। ਹੋਰ ਵੀ ਆਗੂਆਂ ਨੇ ਕਿਹਾ ਕਿ ਢੀਂਡਸਾ ਪਰਿਵਾਰ ਦੇ ਨਾਲ ਧੋਖਾ ਹੋਇਆ, ਜਿਸ ਦੇ ਨਾਲ ਪਾਰਟੀ ਵਰਕਰ ਨਿਰਾਸ਼ਾ ਦੇ ਆਲਮ ਦੇ ਵਿੱਚ ਨੇ। ਰੁਕ ਕਰਦਾ ਗੁਰਦਾਸਪੁਰ ਦਾ। ਜ਼ਿਲ੍ਹੇ ਦੇ ਇਤਿਹਾਸਕ ਪਿੰਡ ਪੰਡੋਰੀ ਧਾਮ ਦੇ ਵਿੱਚ ਵਿਸਾਖੀ ਦੇ ਮੇਲੇ ਦੇ ਦੌਰਾਨ ਮੋਢੇ ਨਾਲ ਮੋਢਾ ਖਹਿਣ ਤੋਂ ਬਾਅਦ ਨੌਜਵਾਨ ਦਾ ਦਾਤਰ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਰਾਜੂ 30 ਸਾਲਾਂ ਦਾ ਸੀ ਤੇ ਇਹ ਪੁੱਤਰਾ ਭੀਮ ਨਰੈਣ ਇਹ ਮੂਲ ਰੂਪ ਦੇ ਵਿੱਚ ਮਥੁਰਾ ਦੇ ਪਿੰਡ ਧਰੋਲੀ ਦਾ ਰਹਿਣ ਵਾਲਾ ਸੀ। ਨਗਰ ਕੌਂਸਲ ਗੁਰਦਾਸਪੁਰ ਦੇ ਵਿੱਚ ਠੇਕੇ ਤੇ ਸਫਾਈ ਸੇਵਕ ਵਜੋਂ ਤੈਨਾਤ ਸੀ। ਰਾਜੂ ਦੇ ਭਰਾ ਰਾਹੁਲ ਨੇ ਦੱਸਿਆ ਕਿ ਉਹ ਆਪਣੇ ਚਚੇਰੇ ਭਰਾਵਾਂ ਦੇ ਨਾਲ ਪਰਿਵਾਰ ਦੇ ਨਾਲ ਪੰਡੋਰੀ ਧਾਮ ਚੱਲ ਰਹੇ 3 ਦਿਨਾਂ ਮੇਲਾ ਵੇਖਣ ਗਏ ਸਨ ਤੇ ਸ਼ਾਮ ਨੂੰ ਕਰੀਬ ਮੇਲੇ ਦੇ ਵਿੱਚ 5:30 ਵਜੇ 15 ਸਾਲ ਦੇ ਬੱਚੇ ਦਾ ਕਿਸੇ ਨੌਜਵਾਨ ਦੇ ਨਾਲ ਮੋਢਾ ਵੱਜ ਗਿਆ। ਇਸ ਤੋਂ ਬਾਅਦ ਅੱਧੀ ਦਰਜਨ ਨੌਜਵਾਨਾਂ ਨੇ ਇਹਨਾਂ ਦੇ ਪਰਿਵਾਰ ਨੂੰ ਗਾਲਾਂ ਕੱਢੀਆਂ। ਉਸ ਤੋਂ ਬਾਅਦ ਮਾਫੀ ਮੰਗੀ, ਪਰ ਇੱਕ ਨੌਜਵਾਨ ਨੇ ਦਾਤਰ ਦੇ ਨਾਲ ਹਮਲਾ ਕਰਕੇ ਰਾਜੂ ਦਾ ਗਲਾ ਹੀ ਵੱਢ ਦਿੱਤਾ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਮੌਕੇ ਤੇ ਮੌਜੂਦ ਪੁਲਿਸ ਕਰਮਚਾਰੀ ਵੀ ਸਨ, ਪਰ ਉਹਨਾਂ ਨੇ ਦਖਲਅੰਦਾਜ਼ੀ ਨਹੀਂ ਕੀਤੀ ਤੇ ਨਾ ਹੀ ਜ਼ਖਮੀ ਰਾਜੂ ਨੂੰ ਹਸਪਤਾਲ ਪਹੁੰਚਾਉਣ ਦੇ ਵਿੱਚ ਕੋਈ ਮਦਦ ਕੀਤੀ। ਉਸ ਤੋਂ ਬਾਅਦ ਉਹ ਆਪ ਨਿੱਜੀ ਹਸਪਤਾਲ ਦੇ ਵਿੱਚ ਲੈ ਕੇ ਗਏ ਤੇ ਉੱਥੋਂ ਉਹਨਾਂ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਤੇ ਉੱਥੇ ਉਹ ਦਮ ਤੋੜ ਗਿਆ। ਇਹ ਪਹਿਲਾਂ ਪਰਿਵਾਰ ਕਾਫੀ ਸਮੇਂ ਤੋਂ, ਕਈ ਸਾਲਾਂ ਤੋਂ ਗੁਰਦਾਸਪੁਰ ਦੇ ਪਿੰਡ ਰਾਮਨਗਰ ਦੇ ਵਿੱਚ ਵਸ ਗਿਆ ਸੀ ਤੇ ਇਹ ਨਗਰ ਕੌਂਸਲ ਦੇ ਵਿੱਚ ਜਿਹੜਾ ਰਾਜੂ ਹੈ ਉਹ ਨੌਕਰੀ ਕਰਦਾ ਸੀਗਾ। ਇੱਕ ਮੋਢੇ ਨਾਲ ਮੋਢਾ ਖਹਿਣ ਤੋਂ ਬਾਅਦ ਮੇਲੇ ਦੇ ਵਿੱਚ ਇਹਨਾਂ ਦੀ ਲੜਾਈ ਹੋਈ ਤੇ ਉਸ ਤੋਂ ਬਾਅਦ ਇਸ ਦਾ ਦਾਤਰ ਮਾਰ ਕੇ ਕਤਲ ਕਰ ਦਿੱਤਾ ਗਿਆ। ਉਧਰ ਦੂਜੇ ਪਾਸੇ ਗੱਲ ਕਰੀਏ, ਕੈਬਨਿਟ ਮੰਤਰੀ ਵੱਲੋਂ ਲਾਲਜੀਤ ਭੁੱਲਰ ਵੱਲੋਂ ਜਿਹੜੀ ਟਿੱਪਣੀਆਂ ਕੀਤੀਆਂ ਗਈਆਂ ਨੇ, ਇਹਨਾਂ ਟਿੱਪਣੀਆਂ ਦੇ ਵਿਰੋਧ ਦੇ ਵਿੱਚ ਹੁਣ ਸਿਆਸਤਦਾਨ ਵੀ ਉਤਰ ਆਏ ਨੇ। ਕੁਲਬੀਰ ਸਿੰਘ ਜ਼ੀਰਾ ਉਹਨਾਂ ਨੇ ਗੱਲ ਕਹੀ ਹੈ, ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਅਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਜਿਹੜੀ ਰਾਮਗੜੀਆ ਅਤੇ ਸਵਰਨਕਾਰ ਭਾਈਚਾਰੇ ਦੇ ਖਿਲਾਫ ਜਿਹੜੇ ਅਪਸ਼ਬਦ ਬੋਲੇ ਗਏ ਨੇ, ਉਹਨਾਂ ਦੀ ਨਿੰਦਾ ਕੀਤੀ ਹੈ ਤੇ ਜ਼ੀਰਾ ਨੇ ਕਿਹਾ ਕਿ ਰਾਮਗੜੀਆ ਭਾਈਚਾਰੇ ਨੇ ਸਿੱਖ ਕੌਮ ਦੇ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਨੇ ਤੇ ਮੌਜੂਦਾ ਸਮੇਂ ਦੇ ਵਿੱਚ ਵੀ ਰਾਮਗੜੀਆ ਬਰਾਦਰੀ ਵੱਖ-ਵੱਖ ਖੇਤਰਾਂ ਦੇ ਵਿੱਚ ਉੱਚ ਅਹੁਦਿਆਂ ਤੇ ਤੈਨਾਤ ਹੈ ਤੇ ਇਸ ਬਰਾਦਰੀ ਦੇ ਖਿਲਾਫ ਅਜਿਹੀ ਟਿੱਪਣੀ ਬਰਦਾਸ਼ਤਯੋਗ ਨਹੀਂ ਹੈ। ਉਹਨੇ ਇਹ ਵੀ ਕਿਹਾ ਕਿ ਸਵਰਨਕਾਰਾਂ ਬਿਨਾਂ ਸਾਡੇ ਸਾਰੇ ਸ਼ਗਨਾਂ ਦੇ ਕੰਮ ਅਧੂਰੇ ਨੇ ਤੇ ਇੱਕ ਮਿਹਨਤੀ ਕੌਮ ਹੈ। ਤੇ ਨਾਲ ਹੀ ਪਾਰਟੀ ਦੇ ਆਗੂ ਹਰਮਿੰਦਰ ਸਿੰਘ ਗਿੱਲ ਨੂੰ ਨਿਸ਼ਾਨਾ ਬਣਾਉਣ ਦੇ ਲਈ ਉਹਨਾਂ ਨੇ ਕਿਹਾ ਕਿ ਇਹਨਾਂ ਦੋਵਾਂ ਬਰਾਦਰੀਆਂ ਦੇ ਨਾਮ ਹੇਠ ਘਟੀਆ ਸ਼ਬਦਾਵਲੀ ਵਰਤੀ ਗਈ ਹੈ, ਜੋ ਕਿ ਅਤੀ ਨਿੰਦਣਯੋਗ ਹੈ। ਉਹਨਾਂ ਨੇ ਕਿਹਾ ਕਿ ਸੱਤਾ ਦੇ ਨਸ਼ੇ ਦੇ ਵਿੱਚ ਮੰਤਰੀ ਨੇ ਕੁਝ ਕਿਹਾ ਜਿਸ ਕਰਕੇ ਇਹਨਾਂ ਦੋਵਾਂ ਭਾਈਚਾਰਿਆਂ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਹੁਣ ਉਹਨਾਂ ਨੇ ਕਿਹਾ ਕਿ ਕਈ ਥਾਈਂ ਇਸ ਮੰਤਰੀ ਦੇ ਵਿਰੁੱਧ ਰੋਸ ਮੁਜ਼ਾਹਰੇ ਕੀਤੇ ਜਾਣਗੇ, ਜਿਨ੍ਹਾਂ ਦੇ ਵਿੱਚ ਕਾਂਗਰਸ ਪਾਰਟੀ ਵੀ ਉਹਨਾਂ ਦੇ ਨਾਲ ਡਟ ਕੇ ਖੜੀ ਹੈ। ਇੱਥੇ ਆਪਾਂ ਇੱਕ ਹੋਰ ਸ਼ਾਰਟ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਬਾਅਦ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ ਟੋਰਾਂਟੋ, ਕੈਨੇਡਾ ਤੋਂ।